ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਦਯਾਦੀਪਕ ਸਿੰਘ ਜੀ। ਦਯਾਦੀਪਕ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇਰੀਗੇਸ਼ਨ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਜੇਕਬ ਜਿਹੜੇ ਉਹ ਜੁੜੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੋ ਅਮੰਗ ਅਸ ਵੀ ਹੈਵ on this show today Jacob from Irometer. Jacob, welcome to the show. Yeah, thanks for having me, guys. Appreciate it. ਸੋ ਦੀਪਕ, ਥੋੜਾ ਜਿਹਾ ਦੱਸ ਦਿਓ ਇਹਨਾਂ ਦੇ ਬਾਰੇ। ਸੋ ਦੀਪਕ ਸਿੰਘ, ਜਿੱਦਾਂ ਆਪਾਂ ਨੂੰ ਪਤਾ ਵੀ ਪਿਛਲੇ ਕੁਝ ਵੀਕਸ ਦੇ ਵਿੱਚ ਆਪਾਂ ਇਰੀਗੇਸ਼ਨ ਸਿਸਟਮ ਕਿੱਦਾਂ ਸੈਟਅਪ ਕਰਨੇ ਆ, ਆਪਣੇ ਜਿਹੜੇ ਵੈਲ ਦੇ ਹਿਸਾਬ ਦੇ ਨਾਲ, ਫੀਲਡ ਦੇ ਹਿਸਾਬ ਦੇ ਨਾਲ, ਕਿਹੜਾ ਪਾਰਟਸ ਜਿਹੜੇ ਉਸ ਦੇ ਵਿੱਚ ਲੱਗਣੇ ਆ, ਉਹ ਸਿਸਟਮ ਦੇ ਵਿੱਚ ਕੀ ਹੁੰਦਾ ਆ, ਉਹਦੇ ਬਾਰੇ ਆਪਾਂ ਨੂੰ ਦਯਾਦੀਪਕ ਸਿੰਘ ਹੁਣਾਂ ਨੇ ਕਾਫੀ ਜਿਹੜੀ ਜਾਣਕਾਰੀ ਦਿੱਤੀ ਹੈ। ਸੋ ਆਪਾਂ ਕਹਿ ਸਕਦੇ ਹਾਂ ਵੀ ਇਹ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਅੱਗੇ ਉਸ ਨੂੰ ਵਧਾਉਣ ਦੇ ਲਈ ਆ। ਸੋ ਦਯਾਦੀਪਕ ਸਿੰਘ, ਥੋੜਾ ਜਿਹਾ ਦੱਸੋ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਾਹਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਜੀ ਰਾਜਕਨਵੀਰ ਜੀ, ਸੋ ਆਪਾਂ ਪਹਿਲਾਂ ਜਿਹੜੇ ਪ੍ਰੋਗਰਾਮਸ ਦੇ ਵਿੱਚ ਗੱਲ ਕੀਤੀ ਸੀ ਵੀ ਨਵੇਂ ਇਰੀਗੇਸ਼ਨ ਸਿਸਟਮ ਕਿੱਦਾਂ ਲਾਉਣੇ ਆ, ਕੀ ਉਹਦੇ ਪੈਰਾਮੀਟਰਸ ਆ ਜੀ। ਫਿਰ ਆਪਾਂ ਕੁਝ ਕੁ ਹੱਦ ਤੱਕ ਗੱਲਬਾਤ ਕੀਤੀ ਸੀ, ਜਾਂ ਮੈਂ ਪਹਿਲਾਂ ਵੀ ਕਰਦਾ ਰਹਿੰਦਾ ਇਸ ਪ੍ਰੋਗਰਾਮ ਦੇ ਜਰੀਏ, ਵੀ NRCS ਦੀਆਂ ਗ੍ਰਾਂਟਸ ਕਿਹੜੀਆਂ ਤੇ ਕਿਹੜੀਆਂ ਮਿਲਦੀਆਂ ਜੀ। ਸੋ ਉਸ ਦਰਮਿਆਨ ਜਿੰਨਾ ਵੀ ਸਰੋਤਿਆਂ ਨੇ ਪਹਿਲਾਂ NRCS ਦੀਆਂ ਗ੍ਰਾਂਟਸ ਲਈਆਂ ਜਾਂ ਅੱਗੇ ਲੈਣੀਆਂ ਚਾਹੁੰਦੇ ਆ, ਜਾਂ ਉਹ ਕੰਟਰੈਕਟ ਇੰਪਲੀਮੈਂਟ ਕਰ ਚੁੱਕੇ ਆ, ਉਸ ਦੇ ਵਿੱਚ ਇੱਕ ਹਿੱਸਾ ਹੁੰਦਾ ਸੋਇਲ ਮੋਇਸਚਰ ਮੋਨੀਟਰਿੰਗ ਦਾ, ਜਿਹਦੇ ਕਿ NRCS ਪੇ ਕਰਦਾ ਤੇ ਸਾਰੇ ਨੇ ਲਵਾਉਂਦੇ ਆ। ਜਿਹੜੇ ਉਹ ਕੰਟਰੈਕਟਸ ਦੇ ਵਿੱਚ ਹੁੰਦੇ ਆ, ਮੈਂ ਦੇਖਦਾ ਲਗਭਗ 90% ਜਾਂ ਉਸ ਤੋਂ ਜ਼ਿਆਦਾ ਜਿਹੜੇ ਪ੍ਰੋਡਕਟਸ ਯੂਜ਼ ਹੋ ਰਹੇ ਆ ਉਹ ਹੈ Aerometer ਦੇ ਸੋਇਲ ਮੋਇਸਚਰ ਸੈਂਸਰਸ। ਠੀਕ ਹੈ। ਸੋ ਆਪਣੇ ਜਿਹੜੇ ਗਰੋਅਰਸ ਆ ਉਹ ਸੋਇਲ ਮੋਇਸਚਰ ਮੋਨੀਟਰਸ ਲਵਾ ਲੈਂਦੇ ਆ ਗ੍ਰਾਂਟਸ ਦੀ ਪੂਰਤੀ ਕਰਨ ਲਈ, ਪਰ ਉਹਨੂੰ ਯੂਜ਼ ਕਰਨਾ ਨਹੀਂ ਆਉਂਦਾ, ਜਾਂ ਕੋਈ ਉਹਨਾਂ ਨੂੰ ਕੋਈ ਦੱਸਦਾ ਨਹੀਂ ਵੀ ਉਹ ਸੋਇਲ ਮੋਇਸਚਰ ਸੈਂਸਰਸ ਨੂੰ ਕਿੱਦਾਂ ਯੂਜ਼ ਕਰਨਾ। ਗਾਟ ਇਟ। ਸੋ ਉਹਦੇ ਵਿੱਚ ਇੱਕ ਬਲੂ ਰੰਗ ਦੇ ਡੱਬੇ ਲੱਗੇ ਹੁੰਦੇ ਸੀ ਪਹਿਲਾਂ, ਹੁਣ ਜਾਂ ਚਿੱਟੇ ਡੱਬੇ ਲੱਗੇ ਹੁੰਦੇ ਹੈਗੇ Aerometer IC10 ਬਾਕਸ। ਆਈ ਥਿੰਕ ਲਾਸਟ ਟਾਈਮ ਤੁਸੀਂ ਉਹਦੀ ਤਸਵੀਰ ਵੀ ਜਿਹੜੀ ਆਪਣੇ ਪ੍ਰੈਜੈਂਟੇਸ਼ਨ 'ਚ ਦਿਖਾਈ ਸੀ। ਸੋ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਸ ਸਪੈਸੀਫਿਕ ਜਿਹੜਾ ਬਾਕਸ ਆ ਉਹਨੂੰ ਕਿੱਦਾਂ ਯੂਜ਼ ਕਰਨਾ, ਕਿੱਦਾਂ ਉਹਦੇ ਫਾਇਦੇ ਆ, ਕਿੱਦਾਂ ਗਰੋਅਰ ਉਸ ਤੋਂ ਹੈਲਪ ਲੈ ਸਕਦਾ। ਸੋ ਆਪਾਂ ਉਹ ਜੇਕਬ ਮੋਰੈਨੋ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਉਸ ਵਿਸ਼ੇ ਦੇ ਬਾਰੇ। ਸੋ ਉੱਦਾਂ ਦੱਸਦੇ ਜਾਈਏ ਵੀ ਸਾਡਾ ਇਹ ਪ੍ਰੋਗਰਾਮ ਇਹਨਾਂ ਦੇ ਦੁਆਰਾ ਸਪਾਂਸਰ ਵਗੈਰਾ ਤਾਂ ਨਹੀਂ ਹੈ, ਪਰ ਇਹ ਆ ਵੀ ਸਿਰਫ ਤੇ ਸਿਰਫ ਤੁਹਾਨੂੰ ਜਾਣਕਾਰੀ ਦੇਣ ਖਾਤਰ ਆਪਾਂ ਉਹ ਇੰਡਸਟਰੀ ਜਿਹੜੇ ਸਟੈਂਡਰਡ ਜਿਹੜੇ ਇਕਵਿਪਮੈਂਟ ਯੂਜ਼ ਹੁੰਦੇ ਆ ਉਹਨਾਂ ਦੇ ਬੰਦੇ ਨੂੰ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਲੈ ਕੇ ਆਏ ਆ, ਤਾਂ ਜੋ ਤੁਹਾਡੇ ਲਈ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਮਿਲ ਸਕੇ। ਜੀ ਰਾਜਕਰਨ ਜੀ, ਸੋ ਦੇਖੋ ਇਹਨਾਂ ਤੋਂ ਆਪਾਂ ਤਾਂ ਸ਼ੁਰੂਆਤ ਕੀਤੀ ਆ Aerometer ਤੋਂ, ਕਿਉਂਕਿ ਮੋਸਟਲੀ ਇਹ ਯੂਜ਼ ਹੋ ਰਿਹਾ ਆਲਰੇਡੀ। ਸੋ ਇਸ ਤੋਂ ਇਲਾਵਾ ਆਪਾਂ ਕਿਸੇ ਵੀ ਪ੍ਰੋਡਕਟ ਨੂੰ ਇੰਡੋਰਸ ਨਹੀਂ ਕਰਦੇ, ਬਟ ਕੋਸ਼ਿਸ਼ ਕਰਾਂਗੇ ਵੀ ਜਿਹੜੇ ਵੀ ਡਿਫਰੈਂਟ ਵੈਂਡਰਸ ਆ ਉਹ ਆਪਣੇ ਪ੍ਰੋਜੈਕਟ ਜਾਂ ਡਿਫਰੈਂਟ ਹੈਗੇ ਜਿਹੜੇ ਪ੍ਰੋਡਕਟਸ ਉਹਨਾਂ ਨੂੰ ਆਪਾਂ ਦੱਸ ਸਕੀਏ ਸਰੋਤਿਆਂ ਨੂੰ ਇਹਨੂੰ ਯੂਜ਼ ਕਿੱਦਾਂ ਕਰਨਾ, ਤਾਂ ਕਿ ਆਪਣਾ ਜਿਹੜਾ ਮੇਨ ਮਕਸਦ ਆ ਮਿੱਟੀ, ਪਾਣੀ, ਹਵਾ ਬਚਾਉਣ ਦਾ, ਉਹਦੇ ਵਿੱਚ ਜਿਹੜਾ Aerometer ਦਾ ਕੰਪੋਨੈਂਟ ਆ ਬਹੁਤ ਵਾਈਟਲ ਰੋਲ ਪਲੇ ਕਰਦਾ, ਬਹੁਤ ਜ਼ਰੂਰ। ਸੋ ਇਸ ਤੋਂ ਆਪਾਂ ਸ਼ੁਰੂਆਤ ਕਰਾਂਗੇ ਤੇ ਅਗਲੇ ਜਿਹੜੇ ਆਉਣ ਵਾਲੇ ਆਪਣੇ ਪੋਡਕਾਸਟ ਜਾਂ ਐਪੀਸੋਡਸ ਉਹਦੇ ਵਿੱਚ ਡਿਫਰੈਂਟ ਹੋਰ ਕੰਪੋਨੈਂਟਸ ਜਾਂ ਵੈਂਡਰਸ ਜਾਂ ਟੈਕਨੋਲੋਜੀਜ਼ ਤੇ ਆਪਾਂ ਚਰਚਾ ਕਰਾਂਗੇ। ਜੀ ਬਿਲਕੁਲ। ਸੋ ਆਪਾਂ ਜੇਕਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਦਯਾਦੀਪਕ ਸਿੰਘ, NRCS ਦੇ ਜਿਹੜੇ ਕੁਝ ਅਪਡੇਟਸ ਹੈਗੀਆਂ ਆ, ਜੇ ਤੁਸੀਂ ਉਹ ਥੋੜ੍ਹੀਆਂ ਜਿਹੀਆਂ ਸਾਡੇ ਨਾਲ ਸ਼ੇਅਰ ਕਰ ਲਓ। ਆਪਾਂ ਨੂੰ ਪਤਾ ਹੈ ਵੀ ਕਾਫੀ ਕੁਛ ਰੀਪੋਜੀਸ਼ਨਿੰਗ ਹੀ ਕਹਿ ਲਓ ਵੀ ਉਹ ਬਹੁਤ ਚੀਜ਼ਾਂ ਦੀ ਜਿਹੜੀ ਉਹ ਹੋ ਰਹੀ ਆ, ਤੇ ਜੇ ਤੁਸੀਂ ਦੱਸ ਦਿਓ ਵੀ ਕੋਈ ਗ੍ਰਾਂਟ ਚੱਲ ਰਹੀਆਂ, ਕੋਈ ਬੰਦ ਹੋਈਆਂ, ਜੇ ਉਹਦੇ ਬਾਰੇ ਥੋੜੀ ਤੁਹਾਡੀ ਕੋਲ ਜਾਣਕਾਰੀ ਆ। ਜੀ ਰਾਜਕਰਨ ਜੀ, ਸੋ ਜਿਹੜਾ NRCS ਦਾ ਚੱਲ ਰਿਹਾ ਗਾ ਉਹ ਤਾਂ ਆਪਣਾ ਟਿਪੀਕਲ ਜਿੱਦਾਂ ਚੱਲਦਾ ਰਹਿੰਦਾ, ਹਾਲ ਦੀ ਘੜੀ ਤੱਕ ਉਦਾਂ ਹੀ ਆ। ਅਕਤੂਬਰ 1 ਨੂੰ ਉਹਨਾਂ ਦਾ ਨਵਾਂ ਫਿਜ਼ੀਕਲ ਈਅਰ ਖੁੱਲ ਜਾਣਾ। ਸੋ ਆਪਾਂ ਕੋਸ਼ਿਸ਼ ਕਰਾਂਗੇ ਸਤੰਬਰ ਦੇ ਵਿੱਚ, ਜਦੋਂ ਆਪਾਂ ਨੂੰ ਹੋਰ ਇਨਫੋਰਮੇਸ਼ਨ ਆ ਗਈ ਵੀ ਕਿਹੜੀਆਂ ਗ੍ਰਾਂਟਸ ਓਪਨ ਹੋਣੀਆਂ, ਕਿਹੜੀਆਂ ਨਹੀਂ ਹੋਣੀਆਂ। ਬਟ ਐਜ਼ ਆਫ ਯੈਸਟਰਡੇ ਇੱਕ ਕਿਸਾਨਾਂ ਲਈ ਥੋੜੀ ਜਿਹੀ ਮਾੜੀ ਖਬਰ ਆਈ ਆ ਵੀ ਜਿਹੜਾ ਦੇਖੋ ਟਰੈਕਟਰ ਪ੍ਰੋਗਰਾਮ ਆਪਣਾ ਕਾਫੀ ਫੇਮਸ ਪ੍ਰੋਗਰਾਮ ਸੀਗਾ, ਉਹਦੇ ਵਿੱਚ ਇੱਕ ਤਾਂ NRCS ਸੀ, ਇੱਕ ਏਅਰਬੋਰਡ ਸੀਗਾ। ਸੋ ਕੱਲ ਏਅਰਬੋਰਡ ਨੇ ਪਰਸੋਂ ਮੀਟਿੰਗ ਕਰਕੇ ਇਹ ਪੋਸਟ ਕਰ ਦਿੱਤਾ, ਉਹਨਾਂ ਦੀ ਵੈਬਸਾਈਟ ਤੇ ਵੀ ਤੁਸੀਂ ਦੇਖ ਰਹੇ ਹੋ ਵੀ ਫੰਡਿੰਗ ਦੀ ਕਟੌਤੀ ਹੋਣ ਕਰਕੇ ਉਹਨਾਂ ਨੇ ਐਪਲੀਕੇਸ਼ਨਸ ਲੈਣੀਆਂ ਬੰਦ ਕਰ ਦੇਣੀਆਂ ਐਜ਼ ਆਫ ਟੁਡੇ 5 ਤਰੀਕ ਤੋਂ 5 ਵਜੇ ਤੋਂ ਪਹਿਲਾਂ ਅੱਜ ਕਰ ਦਈਏ ਅਪਲਾਈ ਜਿਹਨੇ ਕਰਨਾ। ਹਾਂਜੀ, ਸੋ ਹੈ 30 ਤਰੀਕ ਨੂੰ, ਮਤਲਬ ਹਾਂਜੀ, ਸੋ 30 ਤਰੀਕ ਤੋਂ ਹੋ ਗਿਆ। ਹੈ ਥੋੜਾ ਜਿਹਾ ਚੈਲੰਜਿੰਗ, ਤੇ ਜੋ ਸੁਣਨ ਨੂੰ ਆਇਆ ਵੀ ਇਹਨਾਂ ਕੋਲ
ਫੰਡਿੰਗ ਦੀ ਕਟੌਤੀ ਹੋ ਰਹੀ ਆ ਤੇ ਠੀਕ ਹੈ। ਡਿਮਾਂਡ ਬਹੁਤ ਵੱਧ ਰਹੀ ਆ। ਸੋ ਮੈਨੂੰ ਲੱਗਦਾ ਨਹੀਂ ਵੀ ਇਹ ਪ੍ਰੋਗਰਾਮ ਦੁਬਾਰਾ 4-5 ਸਾਲ ਤੱਕ ਚੱਲੂਗਾ। ਓਕੇ, ਸੋ ਇਹ ਥੋੜਾ ਜਿਹਾ ਬੈਡ ਨਿਊਜ਼ ਆਪਣੇ ਸਾਰਿਆਂ ਲਈ ਆ ਵੀ ਜਿਹੜੇ ਟਰੈਕਟਰ ਆ ਸਾਫ ਸੁਥਰੇ ਰੱਖੋ ਹੁਣ ਹੈ। ਹਾਂਜੀ। ਸੋ ਲੱਗ ਰਿਹਾ ਵੀ ਸ਼ਾਇਦ NRCS ਦੀ ਵੀ ਫੰਡਿੰਗ ਕੱਟੀ ਜਾਵੇ, ਪਰ ਮੈਂ ਉਹਨਾਂ ਦੇ ਬਿਹਾਫ ਤੇ ਹਜੇ ਕੁਝ ਨਹੀਂ ਬੋਲ ਸਕਦਾ ਕਿਉਂਕਿ ਕੋਈ ਪਬਲਿਕ ਇਨਫੋਰਮੇਸ਼ਨ ਨਹੀਂ। ਬਟ ਜਿਹੜਾ ਆਪਣੇ ਟਰੈਕਟਰਸ ਜਾਂ ਨਵੀਂ ਇਕਵਿਪਮੈਂਟ ਲੈਣ ਲਈ ਹੈਲਪ ਕਰਦਾ ਸੀਗਾ ਪ੍ਰੋਗਰਾਮ, ਉਹਦੇ ਤੇ ਕਟੌਤੀ ਵੱਲ ਨੂੰ ਜਾਂਦਾ ਦਿਖ ਰਿਹਾ ਆਪਾਂ। ਚਲੋ, ਸੋ ਇਹ ਅਪਡੇਟ ਇੱਕ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਆਪਾਂ ਜਿਹੜੀ ਉਹ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਇਸ ਦੇ ਵਿੱਚ ਪਾਈ ਆ। So Jacob, you must be thinking, what are these guys talking about? So from this point now, so most of our conversation will be in English when we are talking to Jacob. We'll try to translate at the end of the show. So Jacob, we were just telling about to our listeners about the updates on NRCS, the grant programs around tractors, the San Joaquin, I think, air control board. So they have discontinued some programs. So we're just talking about that. So how's your day so far? Pretty good. And just so you guys know, I understood about 9% of what you just said. Oh, If all that's a great number. yeah, no, it's going I was great. thinking he's gonna say 90%. I was like, man, we'll be in shock right now. No, it would be nice. No, thank you for having me, guys. I'm blessed to be here, and yeah, let's get this thing going. How long you been working with Punjabi farmers? Well, since even before I was working with Aerometer. So when I got out of college at Fresno State, I worked for a small company called Moasis. It was a startup company, and they had developed a polymer to help basically extend irrigations. So we injected this polymer in the ground, it held on to excess water, and then from there, theoretically, the grower could wait, instead of irrigating every 7 days, he could irrigate every 10 days or something like that. So even at that moment, in basically 2012, that's when I started working with different Punjabi growers, and then I still work with them. I work with them even more now through Aerometer, of course. So you guys are based only in Central Valley or all across? No, we're actually technically, well, I don't even want to say technically, we're actually a global company. Oh, okay. We do a lot of business in India directly. We do business in Australia, just anywhere you can imagine, we're there. Okay. So Deep, take away. So ਯੈਸ। ਸੋ ਸਰੋਤਿਆਂ ਨੂੰ ਆਪਾਂ ਗੱਲਬਾਤ ਕਰਦੇ ਆ ਜੀ Aerometer ਦੇ ਪ੍ਰੋਡਕਟਸ ਨੂੰ ਕਿੱਦਾਂ ਯੂਜ਼ ਕਰਨਾ, ਜਾਂ ਬੇਸਿਕਲੀ ਆਪਣੇ ਸੋਇਲ ਮੋਇਸਚਰ ਜਿਹੜਾ ਮਿੱਟੀ ਦੇ ਵਿੱਚ ਪਾਣੀ ਆ ਆਪਾਂ ਕਿੱਦਾਂ ਉਹਨੂੰ ਮੈਨੇਜ ਕਰਨਾ। ਸੋ ਆਪਾਂ ਅੱਜ ਸਰੋਤਿਆਂ ਨੂੰ ਪ੍ਰੈਜ਼ੈਂਟ ਕਰਾਂਗੇ ਬੇਸਿਕ ਡਿਸਕਸ਼ਨ ਦੇ ਨਾਲ, ਆਪਾਂ ਪ੍ਰੈਜ਼ੈਂਟੇਸ਼ਨ ਵੀ ਨਾਲ ਡਿਸਪਲੇ ਕਰਾਂਗੇ ਰਾਜ ਜੀ। ਸੋ ਤੁਸੀਂ ਸਰੋਤਿਆਂ ਨੂੰ ਦੱਸ ਦਿਓ ਵੀ ਆਪਾਂ ਕਿੱਦਾਂ ਦੇਖ ਸਕਦੇ ਆ ਪ੍ਰੈਜ਼ੈਂਟੇਸ਼ਨ। ਸੋ ਬਿਲਕੁਲ YouTube ਤੇ Facebook ਦੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਜਿਹੜਾ ਇਹ ਵੀਡੀਓ ਆ ਉਹ ਤੁਹਾਨੂੰ ਦਿਖੂਗੀ ਪੰਜਾਬੀ ਰੇਡੀਓ USA ਦੇ Facebook ਤੇ YouTube ਚੈਨਲ ਦੇ ਉੱਤੇ, ਤੇ ਪੰਜਾਬੀ TV USA ਦੇ YouTube ਤੇ Facebook ਚੈਨਲ ਦੇ ਜ਼ਰੀਏ। ਸੋ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਆ ਇਸ ਟਾਈਮ, ਤੇ ਉਸ ਦੇ ਨਾਲ ਹੀ ਜਿਹੜੀ ਪ੍ਰੈਜ਼ੈਂਟੇਸ਼ਨ ਆ ਉਹ ਤੁਹਾਡੇ ਸਾਹਮਣੇ ਜਿਹੜੀ ਉਹ ਪੇਸ਼ ਹੁੰਦੀ ਜਿਹੜੀ ਉਹ ਰਹੇਗੀ। ਸੋ ਇਹਦੇ ਵਿੱਚ ਅਪਡੇਟ ਫਾਰਮਿੰਗ ਦੇ ਵਿੱਚ ਤੁਸੀਂ ਇਸ ਨੂੰ ਜਿਹੜਾ ਬਾਅਦ ਦੇ ਵਿੱਚ ਜਾ ਕੇ ਵੀ ਜਿਹੜਾ ਉਹ ਦੇਖ ਸਕਦੇ ਆ। ਜੀ Deepak. Yes, Jacob. So we're going to start with the agenda today. If you can go over what we're going to cover in today's presentation. Yeah. So loosely, we're going to cover different types of soil moisture sensors, the different measurements, what they actually are reading. Specifically, if we have time, Aerometer products specifically, how to install them, and then also how to use the readings to schedule your irrigation, which is the most important part, right? We want to know not only how to interpret it, but how do we use the data, and then the lifespan of the sensors and the maintenance, just basic concepts, just to kind of keep everybody informed. Okay. ਸੋ ਜੀ ਸਰੋਤਿਆਂ ਨੂੰ ਆਪਾਂ ਅੱਜ ਗੱਲ ਕਰਾਂਗੇ ਜਿਹੜੇ ਕਿੰਨੇ ਪ੍ਰਕਾਰ ਦੇ ਸੋਇਲ ਮੋਇਸਚਰ ਸੈਂਸਰਸ ਹੁੰਦੇ ਆ, ਤੇ ਜਿਹੜਾ ਸੋਇਲ ਮੋਇਸਚਰ ਜਿਹੜਾ ਤੁਹਾਡੀ ਮਿੱਟੀ ਦੇ ਵਿੱਚ ਕਿੰਨੇ % ਪਾਣੀ ਉਹਨੂੰ ਮੈਜ਼ਰ ਕਰਨ ਦਾ ਕੀ ਤਰੀਕਾ, Aerometer ਕਿਹੜੇ ਪ੍ਰੋਡਕਟਸ ਬਣਾਉਂਦੀ ਆ, ਇਹਨਾਂ ਨੂੰ ਸਹੀ ਤਰੀਕੇ ਨਾਲ ਇੰਸਟਾਲ ਕਰਨ ਦੀ ਕੀ ਪ੍ਰਕਿਰਿਆ, ਤੇ ਜਿਹੜੀ ਸਭ ਤੋਂ ਮਹੱਤਵਪੂਰਨ ਆਪਾਂ ਗੱਲ ਕਰਨੀ ਆ ਵੀ ਆਪਣਾ ਇਰੀਗੇਸ਼ਨ ਕਿੱਦਾਂ ਸਕੇਜੂਲ ਕਰਨਾ ਇਸ ਡੇਟੇ ਨੂੰ ਯੂਜ਼ ਕਰਕੇ। ਤੇ ਫਿਰ ਆਪਾਂ ਗੱਲ ਕਰਾਂਗੇ ਕੋਈ ਮਿਨੀਮਮ ਜਾਂ ਮੈਕਸਿਮਮ ਥ੍ਰੈਸ਼ਹੋਲਡਸ ਵੈਲਿਊਜ਼ ਨੂੰ, ਜਿਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਵੀ ਉਹਨੂੰ ਕਿੱਦਾਂ ਸਵੀਟ ਸਪਾਟ ਦੇ ਵਿੱਚ ਰੱਖਣਾ। ਫਿਰ ਆਪਾਂ ਐਂਡ ਤੇ ਗੱਲ ਕਰਾਂਗੇ ਵੀ ਇਹ ਸੈਂਸਰ ਦੀ ਕਿੰਨੀ ਲਾਈਫ ਸਪੈਨ ਆ, ਕਿੰਨੀ ਉਮਰ ਆ, ਤੇ ਇਹਨਾਂ ਨੂੰ ਕਿੱਦਾਂ ਮੇਨਟੇਨ ਕਰਨਾ। ਜੀ। ਸੋ ਦਯਦੀਪ ਸਿੰਘ, ਆਪਾਂ ਇਦਾਂ ਕਰਦੇ ਹਾਂ ਵੀ ਇਹਦੇ ਵਿੱਚ ਆਪਾਂ ਕੁਇਕਲੀ ਪ੍ਰੈਜ਼ੈਂਟੇਸ਼ਨ ਦੇ ਥਰੂ ਹੋ ਲੈਨੇ ਆ, ਫਿਰ ਬਾਅਦ ਦੇ ਵਿੱਚ ਆਪਾਂ ਨਾਲ ਦੇ ਨਾਲ ਅਖੀਰ ਦੇ ਵਿੱਚ ਦੱਸਾਂਗੇ ਵੀ ਕਨਕਲੂਜਨ ਜਿਹੜਾ ਦੱਸ ਦਾਂਗੇ ਵੀ ਜੇਕਬ ਆਪਾਂ ਨੂੰ ਇਸ ਦੇ ਵਿੱਚ ਕੀ ਦੱਸ ਰਿਹਾ। ਸੋ
So types of soil moisture sensors. So Yeah. let's start with that. Yeah. So the most popular or the longest, the sensor's been out there the longest is the tensiometer, the aerometer tensiometer. That uses tension to determine how wet or how dry the soil is. Basically, if you think of it, the sensor is an artificial root. So it's experiencing exactly what the tree roots are experiencing. So we tell you if the tree is stressing or if it's happy with enough water and so on and so forth. So tension is one specific sensor. Another one is volumetric, which measures a percentage of moisture. The only problem with that is percentages of moisture change in different soil types. So 20% in sand is not the same as 20% in clay. It's actually vastly different and can be extremely damaging to the crop if you don't know the difference. Tension's tension. That's the nice thing about that. There's also, of course, gravimetric, which are basically like taking the weight of the soil, weight of the water. Those are more so used, I think, maybe like in nurseries, stuff like that. And then, of course, there are some, I think I forgot to put it on here. Well, there's ET, and then, of course, there's the neutron probe, which is another I actually didn't include on here, but neutron probe is another one as well. What does neutron probe do? So the neutron probe, guys still use it. The thing is, it's actually using radiation, so you have to be certified into using it. Yeah, so it's less sparsely used, huh? It used to be the primary source, one of the primary sources of moisture monitoring, but nowadays it's far less. I mean, there's a price involved. Again, you have to have somebody that's certified to use it. They have to bring it out. It's more of a process than just having a sensor in the ground. ਠੀਕ ਸੰਦੀਪ ਹਾਂਜੀ ਸੋ ਆਪਾਂ ਇਸ ਪ੍ਰੈਜੈਂਟੇਸ਼ਨ ਤੋਂ ਆਪਾਂ ਸਰੋਤਿਆਂ ਨੂੰ ਦੱਸ ਦਈਏ ਵੀ ਜੇਕਬ ਗੱਲ ਕਰ ਰਹੇ ਸੀਗੇ ਕਿਸ ਪ੍ਰਕਾਰ ਦੇ ਸੋਇਲ ਮੋਇਸਚਰ ਸੈਂਸਰਸ ਹੁੰਦੇ ਆ ਜਿਹੜੇ ਮਾਰਕੀਟ ਦੇ ਵਿੱਚ ਉਪਲਬਧ ਆ ਜਾਂ ਅੱਜ ਦੀ ਡੇਟ ਦੇ ਵਿੱਚ ਅਵੇਲੇਬਲ ਆ। ਜਿਹੜੀ ਪਹਿਲਾ ਸੈਂਸਰ ਜਿਹੜਾ ਕਿ ਵਾਟਰਮਾਰਕ ਬਣਾਉਂਦਾ ਉਹਦੀ ਚਰਚਾ ਕੀਤੀ ਸੀ, ਉਹਨੂੰ ਕਹਿੰਦੇ ਆ ਟੈਂਸੀਓਮੀਟਰ। ਜਿਹੜਾ ਟੈਂਸੀਓਮੀਟਰ ਹੁੰਦਾ ਜੀ ਉਹ ਦੱਸਦਾ ਸਟ੍ਰੈਸ ਲੈਵਲ ਜਾਂ ਸਰਲ ਭਾਸ਼ਾ ਦੇ ਵਿੱਚ ਉਹ ਦੱਸਦਾ ਵੀ ਬੂਟੇ ਦਾ ਜਾਂ ਜੜ ਦਾ ਪਾਣੀ ਖਿੱਚਣ ਨੂੰ ਕਿੰਨਾ ਜ਼ੋਰ ਲੱਗਦਾ। ਅੱਛਾ, ਸੋ ਸੈਂਸਰ ਉਹ ਐਗਜ਼ੈਕਟਲੀ ਮਿਮਿਕ ਕਰ ਦਿੰਦਾ ਵੀ ਜੇ ਇੰਨੇ ਜ਼ੋਰ ਲੱਗਣਾ ਉਹਦਾ ਤੇ ਸੇਮ ਉਹ ਡਾਇਲ ਦੇ ਵਿੱਚ ਦਿਖਾ ਸਕਦੇ ਭਾਈ ਇੰਨਾ ਮੋਇਸਚਰ ਹੈਗਾ ਆ, ਇੰਨਾ ਜ਼ੋਰ ਲੱਗ ਰਿਹਾ, ਇੰਨਾ ਜ਼ੋਰ ਲੱਗ ਰਿਹਾ ਪਾਣੀ ਖਿੱਚਣ ਨੂੰ, ਉਹ ਤੋਂ ਫਿਰ ਡਰਾਈਵ ਕਰ ਲਿਆ ਜਾਂਦਾ ਵੀ ਕਿੰਨਾ ਮੋਇਸਚਰ ਹੈ। ਹਾਂਜੀ, ਸੋ ਇਹਦਾ ਜਿਹੜੀ ਜੇਕਬ ਦੱਸ ਰਹੀ ਸੀ ਖਾਸ ਗੱਲਬਾਤ ਇਹ ਹੈ ਵੀ ਇਹ ਸੋਇਲ ਟਾਈਪ ਇਹਦੇ ਨਾਲ ਜ਼ਿਆਦਾ ਇਫੈਕਟ ਨਹੀਂ ਕਰਦੀ ਸੈਂਸਰ ਨੂੰ। ਓਕੇ, ਵੀ ਜਿੰਨਾ ਜ਼ੋਰ ਲੱਗਣਾ ਬੂਟੇ ਦਾ ਉਨਾ ਹੀ ਲੱਗਣਾ ਖਿੱਚਣ ਨੂੰ। ਠੀਕ ਹੈ। ਸੋ ਨੰਬਰ 2 ਤੇ ਜਾਂ ਇਸ ਤੇ ਆਪਾਂ ਗੱਲ ਕਰੀਏ ਜੇ ਜ਼ਿਆਦਾ ਪਾਣੀ ਉਪਲਬਧ ਆ ਤੇ ਬੂਟੇ ਦਾ ਜ਼ੋਰ ਘੱਟ ਲੱਗੂਗਾ, ਉਹਦਾ ਮਤਲਬ ਰੀਡਿੰਗ 0 ਦੇ ਕਲੋਸ ਹੋਊਗੀ। ਤੇ ਜੇ ਵੱਧ ਫਿਗਰਸ ਵੱਡੀ ਆ ਰਹੀ ਆ 100 ਸੈਂਟੀਬਾਰ ਪਲੱਸ ਐਕਸੈਕਟਰਾ, ਉਹਦਾ ਮਤਲਬ ਇਹ ਆ ਵੀ ਬੂਟੇ ਦਾ ਜ਼ੋਰ ਜ਼ਿਆਦਾ ਲੱਗ ਰਿਹਾ। ਸੋ ਆਪਾਂ ਜੇਕਬ ਅੱਗੇ ਜਾ ਕੇ ਦੱਸਣਗੇ ਇਹਨਾਂ ਦਾ ਮਤਲਬ ਕੀ ਹੁੰਦਾ। ਨੰਬਰ 2 ਤੇ ਜਿਹੜੀ ਗੱਲਬਾਤ ਕੀਤੀ ਸੀ ਉਹ ਸੀ ਜੀ ਵੋਲਿਊਮੈਟ੍ਰਿਕ ਸੈਂਸਰ। ਇਹ ਦੱਸਦੇ ਆ ਵੀ ਮਿੱਟੀ ਦੇ ਵਿੱਚ ਕਿੰਨੇ % ਪਾਣੀ ਤੁਹਾਡਾ ਉਪਲਬਧ ਹੈ। ਉਹ ਮਿੱਟੀ ਦੇ ਟਾਈਪ ਦੇ ਉੱਤੇ ਡਿਪੈਂਡ ਕਰਦਾ, ਫਿਰ ਉਹ ਮਿੱਟੀ ਦੇ ਟਾਈਪ ਤੇ ਹੋਲਡਿੰਗ ਕੈਪੈਸਿਟੀ ਤੇ ਕੀ ਗੱਲਬਾਤ ਉਹ ਤੇ ਡਿਪੈਂਡ ਕਰਦਾ। ਪਰ ਜਿੱਦਾਂ ਜੇਕਬ ਦੱਸ ਰਹੇ ਸੀ ਵੀ ਜ਼ਰੂਰੀ ਨਹੀਂ ਵੀ 20% ਜਿਹੜਾ ਕਲੇ ਦੇ ਵਿੱਚ ਅਵੇਲੇਬਲ ਮੋਇਸਚਰ ਕੰਟੈਂਟ ਆ ਉਹ ਸੈਂਡੀ ਸੋਇਲ ਦੇ ਵਿੱਚ ਉਹਦਾ ਆਪਾਂ ਵੀ ਸੇਮ ਹੀ ਇਫੈਕਟ ਦੇਖਣ ਨੂੰ ਮਿਲੇ। ਸੋ ਨੰਬਰ 3 ਤੇ ਹੈਗਾ ਭਾਰ ਤੋਲ ਕੇ ਦੇਖਣਾ ਕਿੰਨੇ % ਦੇ ਵਿੱਚ ਕਿੰਨਾ ਪਾਣੀ ਉਹਦੇ ਵਿੱਚ ਅਵੇਲੇਬਲ ਆ। ਠੀਕ ਹੈ। ਸੋ ਇਹ ਮੈਂ ਬਹੁਤ ਘੱਟ ਯੂਜ਼ ਹੁੰਦਾ ਦੇਖਿਆ। ਜਿਹੜੇ ਮੋਸਟਲੀ ਕਾਮਨਲੀ ਯੂਜ਼ਡ ਹੁੰਦੇ ਸੈਂਸਰ ਆ ਉਹ ਦੇਖਿਆ ਤਾਂ ਟੈਂਸੀਓਮੀਟਰ, ਨੰਬਰ 2 ਤੇ ਵੋਲਿਊਮੈਟ੍ਰਿਕ, ਹੈ ਨਾ ਜੀ। ਲਾਸਟ ਤੇ ਆਪਾਂ ਗੱਲਬਾਤ ਕੀਤੀ ਸੀ ET ਬੇਸਡ। ਉਹ ਇੱਕ ਸੈਂਸਰ ਨੀਗਾ, ਉਹ ਹੈਗਾ ਵੀ ਕਿੰਨਾ ਕੁ ਆਪਾਂ ਕੈਲਕੂਲੇਟ ਕਰ ਲੈਂਦੇ ਆ ਵੀ ਤੁਹਾਡਾ ਧੁੱਪ ਨਾਲ ਜਾਂ ਇਵੈਪੋਰੇਸ਼ਨ ਤੇ ਟ੍ਰਾਂਸਪੀਰੇਸ਼ਨ ਆ ਕਿੰਨਾ ਪਾਣੀ ਬੂਟੇ ਨੇ ਯੂਜ਼ ਕਰ ਲਿਆ। ਠੀਕ ਹੈ। ਸੋ ਜਿੰਨਾ ਯੂਜ਼ ਕਰ ਲਿਆ ਆਪਾਂ ਉਹਨਾਂ ਪਾ ਦਿੰਦੇ ਆ। ਸੋ ਇਹ 4 ਪ੍ਰਕਾਰ ਦੇ ਸੈਂਸਰਸ ਤੇ ਆਪਾਂ ਗੱਲਬਾਤ ਕੀਤੀ। ਸੋ ਅੱਗੇ ਆਪਾਂ ਜੇਕਬ ਨੂੰ ਪੁੱਛਦੇ ਆ ਇਹਨਾਂ ਦਾ ਹੁਣ ਅੱਗੇ ਕੀ ਆ। ਬਿਲਕੁਲ। one thing, Jacob, the tensiometer one, so which is most widely used, is the volumetric or the watermark sensor one? So the watermark sensor and the tensiometer, there is a distinct difference. So they're ultimately reading the same thing as deep nose, and a lot of people out there know. But I would say the volumetric, it's used in a lot of different competitors. So a lot of different companies use it. A lot of different companies use ours as well. You often see when you go to the farm show in Tulare, you'll see our sensor on everybody's table, which is a testament to how good the sensor is. But I mean, I would say simply for the fact that tension has been around much, much longer. Okay. I think it's much more popular and more widely used.
Now I might get kickback from that, but that's Mhm. my opinion. ਓਕੇ ਜੀ, ਅੱਗੇ ਵਧਦੇ ਹਾਂ ਆਪਾਂ ਦਇਆ ਦੀਪਕ ਜੀ। ਹਾਂਜੀ ਰਾਜਕਰਨ ਜੀ, ਆਪਾਂ ਸੋ ਬੇਸਿਕਲੀ ਆਪਾਂ ਕਵਰ ਕਰ ਲਿਆ ਦੋ ਟੈਂਸ਼ਨ ਜਿਹੜੇ ਸੈਂਸਰਸ ਕਿਹੜੇ ਆ। ਹੁਣ ਆਪਾਂ ਇਹਨਾਂ ਦੇ ਵਿੱਚ ਜੇਕਬ ਨੂੰ ਪੁੱਛਦੇ ਆ ਵੀ ਖਾਸ ਫਰਕ ਕੀ ਆ। ਜੇਕਬ ਆਮ ਔਨ ਦ ਨੈਕਸਟ ਸਲਾਈਡ ਵੇਅਰ ਇਟਸ ਟਾਕਿੰਗ ਅਬਾਊਟ ਟੈਂਸ਼ਨ ਵਰਸਸ ਦ ਵੋਲੂਮੈਟ੍ਰਿਕ ਯੂਨਿਟਸ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਦੋਨਾਂ ਨੂੰ ਮੈਜਰ ਕਰਨ ਦੇ ਕਿਹੜੇ ਡਿਫਰੈਂਟ ਯੂਨਿਟਸ ਆ ਤੇ ਕੀ ਉਹਦੇ ਇੰਡੀਕੇਟਰਸ ਆ। ਇੰਡੀਕੇਟਰਸ ਯਾ So, go ahead. Do you want me to explain this part? Yes, Okay. please. Yeah. Yes, So, please. I mean, so I chose to compare tension and volumetric because you already said they're kind of the most widely used, most right? widely used. And tension, like I said, it's telling you what the plant's experiencing. Mhm. Volumetric gives you that percentage of moisture, and we'll just put aside the Mhm. fact that you need to know that the percentages is different at different soil types. We'll just put that aside for a second. But just because there's a percentage of moisture in that soil doesn't mean that that's all the water that's available to the plant, Mhm. into the crop. Mhm. So tension actually shows you what's actually available. There are So it's times, more accurate. yeah, I believe it's more of a valid representation of what the plant, what the needs. tree needs. Yes. Mhm. Yes. Now, and there's, like I said, there's other things out there that people say, oh, well, this is a more what. There's all pieces of the puzzle, Mhm. but you know, it's like you and I. We know when we're hungry, Yeah. right? And we want to know when our tree's hungry. That's what Mm. this sensor tells us. Mm. Having the volumetric just simply tells us, well, there's food there, but it doesn't mean that the tree's eating it, or Mhm. for that matter, even can eat it. Can you? Right. So Mm. that's one thing you have to pay attention to with the So, volumetric. what's the numbers you look at in the tensiometer when you know that okay, the tree is hungry? Yeah. We need to feed it. Great question. Obviously, different answer for different crops, right? Mhm. So some are much more temperamental. Some, like, you know, if you have blueberries, they need to be constantly wet. You know, Mhm. 10, 15 centibars. Maybe some people may let them go as high as 30 centibars. And just for clarification, in centibars in tension, the lower the number, wetter the soil. Okay. Higher the number, drier the soil. Right. So, you know, so they're using really, really low numbers. If I have these same sensors in a almond orchard, for Mhm. example, I might say at the 1 foot level, I'll let it get up to 45 or 50 centibars. Okay. You know, I can let it go a little bit higher, but certain crops cannot take it, particularly berries. Mhm. Berries got to stay real low a lot of the time, especially on the coast. So it depends. But we do, in our IC10 parameters, help set guidelines for growers to be able to see that and, Mhm. and you know, and say, oh, this is too wet, this is perfect, this is too dry. Mhm. And it really has been helping our growers since we've come out with that. Yeah. ਹਾਂਜੀ ਜੀ ਰਾਜਕਰਨ ਜੀ, Sorry. no, good. ਸੋ ਆਪਣੇ ਜੇਕਬ ਨੇ ਗੱਲਬਾਤ ਕੀਤੀ ਸੀ ਟੈਂਸ਼ਨ ਤੇ ਵੋਲੂਮੈਟ੍ਰਿਕ ਦੇ ਵਿੱਚ ਕੀ ਹਮ। ਫਰਕ ਆ। ਹਾਂਜੀ ਸੋ ਆਪਾਂ ਸਰਲ ਭਾਸ਼ਾ ਦੇ ਵਿੱਚ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਟੈਂਸੀਓਮੀਟਰ ਆ ਉਹ ਬੇਸਿਕਲੀ ਦੱਸਦਾ ਵੀ ਕੀ ਤੁਹਾਨੂੰ ਭੁੱਖ ਲੱਗੀ ਆ ਕਿ ਨਹੀਂ ਲੱਗੀ ਜਾਂ ਕਿੰਨੀ ਲੱਗੀ ਆ। ਹੁਣ ਜਿਹੜਾ ਵੋਲੂਮੈਟ੍ਰਿਕ ਆ ਉਹ ਤੁਹਾਨੂੰ ਦੱਸਦਾ ਤੁਹਾਡੇ ਕੋਲ ਕਿੰਨਾ ਖਾਣਾ ਉਪਲਬਧ ਆ। ਹੁਣ ਇਹਦੇ ਵਿੱਚ ਫਰਕ ਇਹ ਆ ਵੀ ਉਹ ਖਾਣਾ ਉਪਲਬਧ ਦੱਸ ਰਿਹਾ ਕਿ ਉਹ ਖਾ ਸਕਦੇ ਆ, ਯੂਜ਼ ਕਰ ਸਕਦੇ ਆ, ਉਹ ਨਹੀਂ ਦੱਸਦਾ। ਸੋ ਇਹ ਜਿਹੜੀ ਥਿਊਰੀ ਹੈਗੀ ਟੈਂਸੀਓਮੀਟਰ ਸਾਈਡ ਦੀ। ਬਟ ਜਿਹੜੀ ਵੋਲੂਮੈਟ੍ਰਿਕ ਦੀ ਆ ਉਹ ਆਪਾਂ ਉਹਨਾਂ ਦੇ ਡਿਫਰੈਂਟ ਕੋਈ ਵੈਂਡਰ ਤੋਂ ਲਿਆ ਕੇ ਆਪਾਂ ਪੁੱਛਾਂਗੇ ਉਹ ਕਿਉਂ ਉਹਨਾਂ ਨੂੰ ਲੱਗਦਾ ਵੀ ਇਹ ਬੈਟਰ ਹੈਗਾ। ਅੱਛਾ, ਤੁਸੀਂ ਜਦੋਂ ਹੁਣ ਆਪਾਂ ਨੂੰ ਇਰੀਗੇਸ਼ਨ ਸਿਸਟਮ ਤੁਸੀਂ ਡਿਜ਼ਾਈਨ ਦਾ ਦੱਸ ਰਹੇ ਸੀਗੇ, ਤੁਸੀਂ ਕੀ ਪ੍ਰੈਫਰ ਕਰਦੇ? ਤੁਹਾਡੇ ਕਿਹੜੇ ਲੱਗੇ ਹੋਏ ਆ? ਮੈਂ ਦੋਨੇ ਲਾਏ ਹੋਏ ਆ ਜੀ। ਦੋਨੋਂ ਲਾਏ ਹੋਏ ਹਾਂਜੀ। ਆ ਜਸਟ ਟੂ ਸੀ ਵੀ? ਜਸਟ ਟੂ ਸੀ। ਹਜੇ ਮੈਂ ਖਾਸ ਕੰਕਲੂਜਨ ਤੇ ਨਹੀਂ ਪਹੁੰਚਿਆ। ਕਿੰਨਾ ਚਿਰ ਹੋ ਗਿਆ ਲਾਇਆ ਨੂੰ? ਮੈਨੂੰ ਥੋੜਾ ਟਾਈਮ ਹੋਇਆ ਹਜੇ। ਠੀਕ ਆ, ਓਕੇ। ਸੋ ਤੇ ਬੇਸਿਕਲੀ ਬਾਕੀ ਕੀ ਜਿਹੜੇ ਆਪਣੇ ਗਰੋਵਰਸ ਆ ਜਿਨ੍ਹਾਂ ਨੇ ਲਾਏ ਹੋਏ ਆ ਉਹ ਕੀ ਦੱਸਦੇ ਆ? ਆਪਣੇ ਗਰੋਵਰਸ ਨੇ ਬਹੁਤ ਘੱਟ ਲਾਏ ਆ ਜੀ। ਅੱਛਾ, ਜਿਨ੍ਹਾਂ ਨੇ ਲਾਏ ਆ ਘੱਟ ਉਹ ਸਿਰਫ ਗ੍ਰਾਂਟਸ ਥਰੂ ਲੱਗੇ ਆ, NRCS ਦੇ ਥਰੂ। ਉਹ Okay. ਲੱਗੇ ਆ ਸਾਰੇ ਏਰੋਮੀਟਰ ਦੇ ਮੋਸਟਲੀ। ਤੇ ਟੈਂਸੀਓਮੀਟਰ? ਟੈਂਸੀਓਮੀਟਰ, ਹਾਂਜੀ। ਟੈਂਸੀਓਮੀਟਰ ਹੀ ਆ। ਸੋ ਬੇਸਿਕਲੀ ਲੱਗਦਾ ਕਿੱਥੇ ਗਏ? ਮਤਲਬ ਕਿੰਨੇ ਫੁੱਟ ਡੂੰਘਾ ਹੁੰਦਾ ਆ? ਰੂਟ ਦੇ ਲਾਗੇ ਲੱਗਦਾ ਆ? ਰੂਟ ਦੇ ਵਿੱਚ ਪਲੱਗ ਕੀਤਾ ਜਾਂਦਾ? ਕਿੱਥੇ ਸੋ ਲੱਗਦਾ? ਆਪਾਂ ਅਗਲੇ ਸਲਾਈਡਸ ਦੇ ਵਿੱਚ Okay. ਜੇਕਬ ਨੂੰ ਪੁੱਛਦੇ ਆ ਕਿੱਥੇ ਲੱਗਦਾ। ਬਟ ਆਪਾਂ ਇਸ ਯੂਨਿਟਸ ਕਵਰ ਕਰ ਲਈ ਆਪਾਂ ਅੱਗੇ ਠੀਕ ਹੈ, ਜਾਣ ਤੋਂ ਜ਼ਰੂਰ, ਪਹਿਲਾਂ। ਅੱਗੇ। ਸੋ ਇਹ ਤਾਂ ਸੀਗਾ ਦੋਨਾਂ ਦੇ ਵਿੱਚ ਫਰਕ ਹੈ ਨਾ ਜੀ। ਜਿਹੜਾ ਦੂਜਾ ਬੈਨੀਫਿਟ ਦੱਸ ਰਿਹਾ ਵੀ ਜਿਹੜੇ ਮੋਸਟਲੀ ਸੇਮ ਸੋਇਲ ਦੇ ਵਿੱਚ ਜਿਹੜੀ ਟੈਂਸੀਓਮੀਟਰ ਉਹ ਜ਼ਿਆਦਾ ਕਾਮਯਾਬ ਆ ਕਿਉਂਕਿ ਉਹਦਾ ਜ਼ਿਆਦਾ ਫਰਕ ਨਹੀਂ ਪੈਂਦਾ ਸੋਇਲ ਟਾਈਪ ਦੇ ਨਾਲ। ਤੇ ਜਿਹੜਾ ਦੋਨਾਂ ਦੇ ਵਿੱਚ ਮੇਨ ਫਰਕ ਆ ਉਹ ਹੈਗਾ ਇਹਦੀ ਰੀਡਿੰਗ ਦਾ। ਕਿੱਦਾਂ ਪੜਨਾ ਹੈ? ਕਿੱਦਾਂ ਪੜਨਾ? ਜਿਹੜਾ ਵੋਲੂਮੈਟ੍ਰਿਕ ਹੁੰਦਾ ਇਹ ਦੱਸਦਾ ਪਰਸੈਂਟੇਜ, ਕਿੰਨੇ ਪਰਸੈਂਟ? 5% ਪਾਣੀ ਆ, 10% ਜਿੰਨਾ ਵੀ ਆ। ਸੋ ਇਹ ਜਿੱਦਾਂ ਨੰਬਰ ਵੱਡਾ ਹੋਈ ਜਾਂਦਾ ਉਹਦਾ ਮਤਲਬ ਵੀ ਜ਼ਿਆਦਾ ਪਾਣੀ ਅਵੇਲੇਬਲ ਆ। 0 ਮਤਲਬ ਪਾਣੀ ਹੈ ਨਹੀਂ। ਜਿਹੜਾ ਟੈਂਸੀਓਮੀਟਰ ਆ ਇਹ ਜਦੋਂ 0 ਇਹਦਾ ਮਤਲਬ ਇਹ ਕਹਿ ਰਿਹਾ ਵੀ ਪਾਣੀ ਬਹੁਤ ਆ, ਬੂਟੇ ਦਾ ਜ਼ੋਰ ਨਹੀਂ ਲੱਗ ਰਿਹਾ। ਤੇ ਜਦੋਂ ਇਹ 100 ਦੇ ਨੇੜੇ ਪਹੁੰਚ ਜਾਂਦਾ ਤਾਂ ਮਤਲਬ ਵੀ ਬੂਟੇ ਦਾ ਜ਼ੋਰ ਲੱਗ ਰਿਹਾ ਪਾਣੀ ਖਿੱਚਣ ਨੂੰ, ਪਾਣੀ ਘਟ ਗਿਆ। ਸੋ ਜਿਹੜੇ ਇਹਨਾਂ ਦੀ ਰੀਡਿੰਗ ਆ ਆਪੋਜ਼ਿਟ ਆ ਗਈ ਬੇਸਿਕਲੀ। ਟੈਂਸੀਓਮੀਟਰ 'ਚ ਜਿੰਨਾ ਘੱਟ ਆ ਉਹਨਾਂ ਪਾਣੀ ਜ਼ਿਆਦਾ ਹੈ, ਹਾਂਜੀ, ਜਿੰਨਾ ਨੰਬਰ ਘੱਟ ਆ, ਤੇ ਵੋਲੂਮੈਟ੍ਰਿਕ 'ਚ ਪਰਸੈਂਟੇਜ ਜਿੰਨਾ ਪਰਸੈਂਟੇਜ ਜ਼ਿਆਦਾ ਉਹਨਾਂ ਪਾਣੀ ਜ਼ਿਆਦਾ। ਜੀ ਬਿਲਕੁਲ। ਠੀਕ ਹੈ ਜੀ।
So these sensors, Jacob, where do you guys put it? What's the process? ਇਹੀ ਆਪਾਂ ਦੀਪ ਹੁਣ ਇਸ ਦੇ ਵਿੱਚ ਅੱਗੇ ਵਧਦੇ ਹਾਂ ਇਸ ਚੀਜ਼ ਦੇ ਵਿੱਚ, ਜਾਂ ਉਸ ਤੋਂ ਪਹਿਲਾਂ ਕੁਝ ਹੋਰ ਵੀ ਪੁੱਛਣਾ ਜੀ ਚਾਹੁੰਦੇ ਹੋ? ਨਹੀਂ, ਔਨ ਦ ਨੈਕਸਟ ਸਲਾਈਡ ਜੇਕਬ ਇਹ ਚ ਆਪਾਂ ਨੂੰ ਦਿਖਾ ਰਿਹਾ ਵੀ ਪਹਿਲਾਂ ਐਰੋਮੀਟਰ ਦੇ ਕਿਹੜੇ ਸੈਂਸਰਸ ਉਪਲਬਧ ਆ, ਸੋ ਆਪਾਂ ਉਹਨਾਂ Okay. ਤੇ ਚਰਚਾ ਕਰ ਲਈਏ। ਠੀਕ ਹੈ ਜੀ। Let me just talk what these are. Yes. Okay, gotcha. By the way, I don't know how you remember everything, so good, good job. All right, so on this presentation, left to right, the tensiometer, that's the very first sensor we ever created back in 1951. Mhm. This is the basis for everything. Okay. And when I say everything, I mean even my competitors, Okay. because it actually gives you a physical reading. We're not getting some kind of electronic reading. Mhm. And I don't want to call electronic readings false, but we're getting something physical, Mhm, right? mhm. So you put a liquid in that instrument, you put it in the ground. As the soil dries out, it pulls the liquid from inside that instrument Mhm. into the soil, and it moves the needle on the gauge. Got it. That tells you how wet or how dry you are, how much stress the plant Just is. like the humidity meter, you have it on your walls. Yeah. It has that tension coil in the back. Yeah, we'll go with that. Yeah. So I mean, so it's a simple, easy thing to install, right? I mean that, and it doesn't cost a lot. We came out with the watermark in the 80s, and obviously it didn't look like that. We've changed, different iterations of it, but the watermark does the same thing. The benefit of the watermark over the tensiometer is that there's no maintenance, right? Mhm. And it's roughly half the cost Okay. as well. And if you don't have beach sand or a potted soil mix, you use the watermark. Hmm. If you have if you have those low tension soils, you got to use the tensiometer, because the watermark won't react fast enough. Okay. So that's just plain there. And then of course, just on the right, we'll just touch on the lysimeters. Lysimeters are a really nice tool for growers to use. It's almost like a reverse tensiometer, where the water is being pulled out of the tensiometer. The lysimeter is actually pulling water in, and then we could take that sample to the lab, and we Okay. could figure out what's going on. ਜੀ ਦੀਪਕ। ਸੋ ਜੀ ਸਰੋਤਿਓ, ਬੇਸਿਕਲੀ ਗੱਲਬਾਤ ਹੋ ਰਹੀ ਆ ਵੀ ਇਹ ਜਿਹੜਾ ਐਰੋਮੀਟਰ ਦੇ ਸੈਂਸਰ ਇਹ 1950 ਤੋਂ ਬਣਨੇ ਸ਼ੁਰੂ ਹੋਏ ਸੀਗੇ। ਜਿਹੜਾ ਖੱਬੇ ਪਾਸੇ ਆਪਾਂ ਦੇਖ ਰਹੇ ਟੋਟਲੀ ਮਕੈਨੀਕਲ ਸੈਂਸਰ ਹੈਗਾ, ਜਿਹੜਾ ਕਿ ਅੱਜ ਵੀ ਮਾਰਕੀਟ ਦੇ ਵਿੱਚ ਉਪਲਬਧ ਆ। ਇਹਦੇ ਤੇ ਸਭ ਕੁਝ ਬੇਸਡ ਆ। ਹਾਂਜੀ, ਸੋ ਇਹ ਆਪਾਂ ਕਿਸੇ ਵੀ ਸਟੋਰ ਤੋਂ ਖਰੀਦ ਸਕਦੇ ਆ, ਮੋਸਟਲੀ ਇਰੀਗੇਸ਼ਨ ਤੇ। ਇਹਦੇ ਵਿੱਚ ਕੋਈ ਇਲੈਕਟ੍ਰੋਨਿਕ ਕੰਪੋਨੈਂਟ ਨਹੀਂ ਗੇ। ਸੋ ਜਿੱਦਾਂ ਤੁਸੀਂ ਦੱਸ ਰਹੇ ਸੀ ਹਿਊਮਿਡਿਟੀ ਮੀਟਰ ਵਾਂਗੂ ਇਹ ਉਦਾਂ ਹੀ ਯੂਜ਼ ਹੁੰਦਾ, ਇਸਤੇਮਾਲ ਹੁੰਦਾ, ਤੇ ਇਹਦੀ ਜਿਹੜੀ ਮਕੈਨੀਕਲ ਗੇਜ ਦੱਸਦੀ ਆ ਵੀ ਕਿੰਨਾ ਜ਼ੋਰ ਲੱਗ ਰਿਹਾ। ਠੀਕ ਫਿਰ ਹੈ। ਉਸ ਤੋਂ ਬਾਅਦ ਐਰੋਮੀਟਰ ਨੇ ਡਿਵੈਲਪ ਕੀਤੇ ਜਿਹੜੇ ਵਾਟਰਮਾਰਕ ਸੈਂਸਰ ਆ ਨੰਬਰ 2 ਤੇ। ਇਹ ਮਤਲਬ ਇਲੈਕਟ੍ਰੋਨਿਕ ਰੀਡਿੰਗ ਦਿੰਦੇ ਆ ਜਦੋਂ ਆਪਾਂ ਇਹਨੂੰ ਕਿਸੇ ਗੇਟਵੇ ਨਾਲ ਪਲੱਗ ਕਰਦੇ ਆ। ਸੋ ਆਪਾਂ ਇਹਨੂੰ ਡਿਜੀਟਾਈਜ਼ ਕਰ ਸਕਦੇ ਆਂਗੇ। ਸੋ ਜੇਕਬ ਦੱਸ ਰਹੇ ਸੀ ਜੇ ਕੋਈ ਜ਼ਿਆਦਾ ਹੀ ਬੀਚ ਸੈਂਡ ਜਾਂ ਪੋਟਡ ਸੋਇਲ ਨਹੀਂ ਗੀ, ਉੱਥੇ ਜਿਹੜੇ ਵਾਟਰਮਾਰਕ ਦੇ ਸੈਂਸਰ ਬਹੁਤ ਕਾਮਯਾਬ ਆਗੇ। ਜੇ ਕੋਈ ਜ਼ਿਆਦਾ ਹੀ ਆਡ ਸੋਇਲ ਆ, ਉੱਥੇ ਆ ਟੈਂਸੀਓਮੀਟਰ ਦੀ ਯੂਸੇਜ ਹੋਣੀ ਹੈ, ਕਿਉਂਕਿ ਉਹ ਜਿਹੜਾ ਸੈਂਸਰ ਉਹ ਐਡੀ ਛੇਤੀ ਰਿਐਕਸ਼ਨ ਨਹੀਂ ਕਰਦਾ। ਠੀਕ ਹੈ ਜੀ। ਸੋ ਇਹ ਹੋ ਗਏ ਜਿਹੜੇ ਇਹਨਾਂ ਦੇ ਡਿਫਰੈਂਟ ਟਾਈਪ ਆਫ ਜਿਹੜੇ ਸੈਂਸਰਸ ਆ ਉਹ ਇਸ ਦੇ ਵਿੱਚ ਆ। ਸੋ ਆਪਾਂ ਇਸ ਦੇ ਵਿੱਚ ਅੱਗੇ ਵਧਦੇ ਹਾਂ reading devices ਤੇ loggers. So Jacob, if you can go to the next slide and let us know Yeah, of these course. reading devices and loggers. So the tensiometer, as you saw, I mean, it's got a gauge on it. You can clearly see that, right? You Yep. can clearly see what's happening. That's easy. It's a manual unit, if you want to call it that, right? Mhm. Just completely analog. But if you're going to use the watermark sensor, how do we read it? Well, the first option is the small green box there. The first option is a hand meter, which we can connect to the 2 wire leads of the watermark, push the button, we get the same reading as the tensiometer on that little hand meter. Now, it doesn't store any data for you. It's just telling you what's happening At right that there. time. Yeah, right there. But it's a very inexpensive way to have watermarks all over your field at all kinds of different depths, and then just keep on checking. yeah, you just check them. Now, obviously, as we continue to advance technologically as an industry and just as a world in general, the IC10, the device next to it on there, that has been our most popular unit by far for the last 3 years since we've had it. The IC10 is capable of reading not only soil moisture sensors, but it does air temperature, frost alerts, rain gauge. So you can add multiple sensors to it, basically. Yes. It does all kinds of things. Okay. And we still kept the price point good. Okay. So how much data samples, how many data points it can store? yeah, great. So it takes a reading every hour and actually reports it. It captures. It has to be web. connected to Wi-Fi? Actually, no, because it has its own cellular. Okay. So it has its own cellular device inside. So I mean, technically, if you want to call that Wi-Fi, yeah, but you still have some internet connection. Yes, it does have some connection. You're not going to have to worry about if you're out in the field and you don't have a shop next to it with internet. You don't have to worry about any of that.
It's Mhm. all tied into the box. Does it still like you must know a few places where you don't even get cellular. So Yeah. does it store on a SD card or some internal memory or something? This one was mostly meant to be a transmitter. It does have Okay. some internal storage, but Mhm. it's mostly meant to be a transmitter. We do have, I didn't detail it in this presentation, we do have what's called the 900M, a blue box, which I'm sure a lot of Mhm. a lot of The your one friends- Deep showed. Yes, Yeah. yes. Mhm. That box does record, and you have to go out and manually get the data. Get the data out. But for a lot of individuals, that works for them. So by all means, utilize that. Okay. ਸੋ ਜੀ ਰਾਜਕਰਨ ਜੀ ਤੇ ਸਰੋਤਿਆਂ ਨੂੰ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਜਿਹੜੇ ਵਾਟਰਮਾਰਕ ਤੇ ਸੈਂਸਰ ਸੀਗੇ ਨਾ ਜੀ। ਉਹਦੇ ਚ 2 ਤਾਰਾਂ ਨਿਕਲ ਕੇ ਆਉਂਦੀਆਂ ਸੀ Hmm. ਸੋ ਉਹਨੂੰ ਆਪਾਂ ਯੂਜ਼ ਕਿੱਦਾਂ ਕਰਨਾ ਸੋ ਉਹਦੇ ਵਿੱਚ ਜੇਕਬ ਨੇ ਜਿਹੜੀ ਆਪਾਂ ਨੂੰ ਪਹਿਲੀ ਆਪਸ਼ਨ ਦਿੱਤੀ ਹੋਏਗਾ ਜਿਹੜਾ ਇਹਨਾਂ ਦਾ ਗ੍ਰੀਨ ਵਾਲਾ ਬਾਕਸ ਜਿਹੜਾ ਛੋਟਾ ਜਿਹਾ ਡੱਬਾ Hmm. ਇਹ ਹੈ ਕਿ ਜੇ ਬਸ ਰੀਡਿੰਗ ਵਾਲੀ ਡਿਵਾਈਸ ਆ ਜਿੱਦਾਂ ਆਪਾਂ ਰੀਅਲ ਟਾਈਮ ਉਸ ਟਾਈਮ ਦਿਖਣੀ ਬਸ। ਹਾਂਜੀ ਜਿੱਦਾਂ ਆਪਾਂ ਵੋਲਟੇਜ ਮੈਨਲੀ ਜਾਂ ਕੁਝ ਉਦਾਂ ਹਮ। 2 ਤਾਰਾਂ ਚ ਲੀਡਸ ਲਾਓ ਉਹ ਜਿਹੜੇ ਇੰਸਟੈਂਟੇਨੀਅਸ ਉਸ ਸਮੇਂ ਤੇ ਉੱਥੇ ਕੀ ਰੀਡਿੰਗ ਆ ਰਹੀ ਹੈ ਉਹ ਤੁਸੀਂ ਇੱਥੇ ਦੇਖ ਸਕਦੇ ਆ ਠੀਕ ਹੈ ਜੀ। ਇਹਦਾ ਬੈਨੀਫਿਟ ਆਹ ਵੀ ਤੁਸੀਂ ਕਿੰਨੇ ਸੈਂਸਰ ਆਪਦੇ ਖੇਤ ਦੇ ਆਲੇ ਦੁਆਲੇ ਲਾ ਸਕਦੇ ਆ ਵੱਖਰੀ ਵੱਖਰੀ ਡੈਪਥ ਤੇ ਵੱਖਰੀ ਜਗ੍ਹਾ ਤੇ Hmm. ਬਹੁਤ ਸਸਤੇ ਤਰੀਕੇ ਦੇ ਨਾਲ ਫਿਰ ਪਰ ਤੁਹਾਨੂੰ ਮੈਨੂਅਲੀ ਰੇਖ ਥਾਂ ਤੇ ਜਾ ਕੇ ਉਹਦੀ ਰੀਡਿੰਗ ਲੈਣੀ ਪੈਣੀ ਆ ਤੇ ਰਿਕਾਰਡ ਕਰਨੀ ਪੈਣੀ ਆ ਠੀਕ ਹੈ। ਨੰਬਰ 2 ਤੇ ਜਿਹੜਾ ਇਹਨਾਂ ਨੇ ਵਾਈਟ ਵਾਲਾ ਬਾਕਸ ਸੱਜੇ ਪਾਸੇ ਦਿਖਾਇਆ ਸੀ IC10 ਇਹ ਅੱਜ ਕੱਲ ਕਾਫੀ ਸਾਰੇ ਤੋਂ ਵੱਧ ਯੂਜ਼ ਹੁੰਦਾ NRCS ਦੇ ਗ੍ਰਾਂਟਸ ਦੇ ਵਿੱਚ ਵੀ ਜਾਂ ਉਦਾਂ ਵੀ ਓਕੇ। ਇਸ ਤੋਂ ਪਹਿਲਾਂ ਜਿਹੜਾ ਬਲੂ ਬਾਕਸ ਦੀ ਆਪਾਂ ਗੱਲ ਕੀਤੀ ਸੀ ਉਹ ਯੂਜ਼ ਹੁੰਦਾ ਸੀਗਾ Hmm. ਜਿਹੜਾ ਇਹ ਬਾਕਸ ਆ ਜੀ ਇਹ ਬੈਟਰੀ ਆਪਰੇਟਡ ਹੈਗਾ ਇਹ ਚ 4 ਸਾਈਜ਼ ਦੀ ਬੈਟਰੀਜ਼ ਪੈਂਦੀਆਂ ਤੇ ਸਿਮ ਕਾਰਡ ਹੁੰਦਾ Hmm. ਸੋ ਇਹ ਆਟੋਮੈਟਿਕਲੀ ਕਲਾਊਡ ਦੇ ਵਿੱਚ ਡਾਟਾ ਸਟੋਰ ਕਰੀ ਜਾਂਦਾ ਹੈਗਾ ਤੁਹਾਨੂੰ ਸਬਸਕ੍ਰਿਪਸ਼ਨ ਪੇ ਕਰਨੀ ਪੈਂਦੀ ਹੈ ਉਹਦੀ ਆਪਾਂ ਜੇਕਬ ਨੂੰ ਪੁੱਛਦੇ ਆ ਕੀ ਆਪਸ਼ਨਸ ਆ ਓਕੇ। ਤੇ ਇਹਦੇ ਨਾਲ ਆਪਾਂ ਹੋਰ ਵੀ ਸੈਂਸਰ ਜਿਵੇਂ ਟੈਂਪਰੇਚਰ ਸੈਂਸਰ ਫਿਰ ਉਹ ਤੋਂ ਫਰੋਸਟ ਅਲਰਟਸ ਜਾਂ ਸੋਇਲ ਟੈਂਪਰੇਚਰ ਹਿਊਮਿਡਿਟੀ ਸੈਂਸਰ ਇਹਦੇ ਨਾਲ ਇੰਟੀਗ੍ਰੇਟ ਕਰ ਸਕਦੇ ਆ ਤਾਂ ਕਿ ਤੁਹਾਨੂੰ ਸੋਇਲ ਦੀ ਟੈਂਸ਼ਨ ਜਿਹੜੀ ਰੀਡਿੰਗ ਤੇ ਇਲਾਵਾ ਵੀ ਹੋਰ ਡਿਫਰੈਂਟ ਪੈਰਾਮੀਟਰਸ ਦਾ ਤੁਹਾਨੂੰ ਪੂਰਾ ਗਿਆਨ ਹੋ ਸਕੇ ਉਹ ਖੇਤ ਦੇ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਲਾਓ ਤਾਂ ਜੋ ਤੁਹਾਨੂੰ ਉੱਥੇ ਦਾ ਪਤਾ ਲੱਗਦਾ ਹੋਵੇ। ਜੀ ਰਾਜਕਰਨ ਜੀ ਬਟ ਇਹਦੀ ਹੁਣ ਜਿੱਦਾਂ ਆਪਾਂ ਗੱਲ ਕੀਤੀ ਸੀ ਪਹਿਲੇ ਸੈਂਸਰ ਉਹ ਆਪਾਂ ਸਪਰੈਡ ਕਰ ਸਕਦੇ ਆ ਮੈਨੂਅਲੀ ਰੀਡ ਕਰਨਾ ਪੈਣਾ ਬਟ ਜਿਹੜਾ ਇਹ ਆ ਇਹ ਜਿੱਥੇ ਉਹ ਗੇਟਵੇ ਮੇਨ ਡੱਬਾ ਲੱਗਿਆ ਉਹਦੇ ਇਰਦ ਗਿਰਦ ਹੀ ਸੈਂਸਰ ਲਾ ਸਕਦੇ ਆ ਕਿਉਂਕਿ ਇਹਨੇ ਹਾਰਡਵਾਇਰ ਹੋਣੇ ਆ ਸਾਰੇ ਸੈਂਸਰ ਇਹਦੇ ਨਾਲ That was going to be my next question, like how far, what's the length you can run the sensor? Yeah. So each sensor comes with 15 feet of wire. Mhm. You can run up to 1,000 feet of Mhm. wire, by splicing, if you use 18 gauge wire. If you go more than 1,000 feet, you got to go up to 16, Mhm. and so on and so forth. So, because the longer the wire, you start to lose the resistance. Therefore, the readings go haywire. So, Okay. if you account for that, your distance by changing the gauge, you're okay. Most people are not going to go 1,000 feet, Obviously, right? yeah. But 100 feet, 200 feet to Mhm. go down a row, yeah, that very very. In a common. 20 acre, how many do you think you should have these IC10s? If it's all a consistent soil type Mhm. and consistent variety and consistent hills, and you really need one. Just one? Yeah, and I believe the NRCS when I would talk to those or talk to the individuals there, is it one for every 40 or 35? about there's no fixed rule but about 40 Yeah, they it's kind consider of one. okay. So definitely with 20 acres, just one, and not only that, pick the most representative area in the field. Mhm. If you have 20 acres, you're bound to have a spot in the field that might be a little weaker, right? Put it there. But you could put it there, or you could. I mean, let's say that weaker spot is a small representation. Mhm. I actually wouldn't worry about it. Okay. In that case, I would put it in the rest of the field that looks more equal, right? Looks Where you want the more information. Yes, yeah. I want the most representative area of my field, and then because that will tell me the greater span of it. Got it. Mhm. ਜੀ ਸਰੋਤਿਓ ਸੋ ਜਿੱਦਾਂ ਰਾਜਕਰਨ ਜੀ ਤੁਸੀਂ ਪੁੱਛਿਆ ਸੀਗਾ ਵੀ ਇਹ ਕਿੰਨੇ ਯੂਜ਼ ਕਰਨੇ ਕਿੱਥੇ ਲੱਗਣੇ ਤੇ ਕਿੰਨੇ ਲਾਉਣੇ ਚਾਹੀਦੇ ਆ Mhm. ਦੇਖੋ ਦੀ ਲਗਭਗ ਕਾਸਟ 1500 ਤੋਂ 2000 ਦੇ ਵਿੱਚ ਵੇਰੀ ਕਰਦੀ ਆ ਠੀਕ ਹੈ। ਇਹ ਵੈਂਡਰ ਬਾਈ ਵੈਂਡਰ ਫਰਕ ਹੁੰਦਾਗਾ Mhm. ਤੇ ਪਲੱਸ ਇਹਦੀ ਮੁੜ ਕੇ ਸਾਲਾਨਾ ਐਨੂਅਲ ਸਬਸਕ੍ਰਿਪਸ਼ਨ ਵੀ ਹੁੰਦੀ ਹੈ ਸੋ ਆਪਾਂ ਜਿੰਨੇ ਜ਼ਿਆਦਾ ਯੂਜ਼ ਕਰਾਂਗੇ ਉਨੀ ਇਹਦੀ ਕਾਸਟ ਵੱਧ ਜਾਣੀ ਆ Hmm. ਸੋ ਜੇ ਤੁਹਾਡੀ ਜਿੱਦਾਂ ਜੇਕਬ ਦੱਸ ਰਹੀ ਸੀ ਸੋਇਲ ਟਾਈਪ ਸੇਮ ਆ ਕ੍ਰੌਪ ਸੇਮ ਆ ਇਰੀਗੇਸ਼ਨ ਟੈਕਨੀਕ ਸੇਮ ਆ ਕੁਝ ਜ਼ਿਆਦਾ ਵੇਰੀਏਸ਼ਨਸ ਨਹੀਂ ਆ ਸੋ ਤੁਹਾਨੂੰ 20 ਤੋਂ 40 ਏਕੜ ਦੇ ਵਿੱਚ ਇੱਕ ਵੀ ਵਾਰ ਰੱਖਾ ਜਾਂਦਾ ਹੈਗਾ ਇੱਕ ਵੀ ਵਾਰ ਖਾ ਜਾਂਦਾ ਹੈ। ਸੋ ਜਿੱਦਾਂ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀ ਵੀ ਹਜੇ ਤਾਂ ਆਪਾਂ ਬਹੁਤ ਮੁੱਢਲੀ ਸਟੇਜ ਦੇ ਵਿੱਚ ਆ ਸੋ ਆਪਾਂ ਹੌਲੀ ਹੌਲੀ ਟੈਕਨੋਲੋਜੀ ਦੇ ਨਾਲ ਆਪਣੇ ਸਰੋਤਿਆਂ ਨੇ ਐਡਵਾਂਸ ਕਰਨਾ Hmm. ਸ਼ੁਰੂਆਤ ਇੱਕ ਤੋਂ ਕਰੋ ਜੇ ਤੁਹਾਨੂੰ ਇਹਦਾ ਬੈਨੀਫਿਟ ਦਿਖ ਰਿਹਾ ਫਿਰ ਆਪਾਂ ਇਹਨੂੰ ਹੋਰ Add ਵੀ ਕਰ ਪ੍ਰੀਸਾਈਜ਼ਲੀ ਸਕਦੇ ਐਡ ਆ। ਕਰ ਸਕਦੇ ਹਾਂ NRCS ਦੇ ਵੱਲੋਂ ਵੀ ਇਹ ਜਿਹੜੇ ਲੱਗਦੇ ਆ
ਨਾ ਉਹਨਾਂ ਦੇ ਗ੍ਰਾਂਟ ਦੇ ਵਿੱਚ ਇਨਕਲੂਡਡ ਹੁੰਦੇ? ਦੇਖੋ ਉਹਨਾਂ ਦੀ ਗ੍ਰਾਂਟ ਦੇ ਵਿੱਚ ਰॉ ਸਪੈਸੀਫਿਕਲੀ ਇਨਕਲੂਡਡ ਨਹੀਂਗਾ, ਇਹਨਾਂ ਦਾ ਨਹੀਂ, ਮਤਲਬ ਇਦਾਂ ਦਾ ਕੋਈ ਉਹਨਾਂ ਵੀ ਦੀ ਹੋ ਰਿਕੁਆਇਰਮੈਂਟ ਆ ਜੀ, ਇਰੀਗੇਸ਼ਨ Requirement, ਸਿਸਟਮ okay. ਦੇ ਨਾਲ ਹੀ ਆਪਾਂ ਨੂੰ ਲਵਾਉਣਾ ਪੈਂਦਾ। ਕਿੰਨੇ ਏਕੜ ਦੇ ਵਿੱਚ ਇੱਕ ਕਹਿੰਦੇ ਹੋ? ਉਹ ਯੂਜੂਅਲੀ 40 ਏਕੜ ਦੇ ਵਿੱਚ ਇੱਕ ਦੀ ਉਹ ਅਪਰੂਵਲ ਦੇ ਦਿੰਦੇ ਆ, ਉਦੋਂ ਘੱਟ ਵੀ ਇੱਕ ਜੇ ਵੱਧ ਜਾਂਦੇ ਆ 80 ਫਿਰ ਉਹ 2 ਵੀ ਲਾ ਸਕਦੇ, ਇੱਕ ਨਾਲ ਵੀ ਸਰ ਜਾਂਦਾ, ਉਹ ਸਰੋਤੇ ਤੇ ਡਿਪੈਂਡ ਕਰਦਾ। ਮੋਸਟਲੀ ਪੀਪਲ ਇਹ ਘੱਟ ਲਾ ਕੇ ਰਾਜੀ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਯੂਜ਼ ਕਿੱਦਾਂ ਕਰਨਾ, ਕਿੱਦਾਂ ਦੀ ਰੀਡਿੰਗ ਨੂੰ ਰੀਡ So, ਕਰਨਾ ਜਾਂ ਕਿੱਦਾਂ ਹੋ ਸਕਦਾ ਅੱਜ ਦੀ ਵੀਡੀਓ ਤੋਂ ਬਾਅਦ ਆਪਾਂ ਨਹੀਂ ਇਹਨਾਂ ਫਰਕ ਨੂੰ ਹੋਣਾ ਚਾਹੀਦਾ। ਫਰਕ ਪੈਣਾ ਚਾਹੀਦਾ ਜੀ। ਦੇਖੋ ਸਮਾਰਟ ਐਗ ਸਮਾਰਟ ਇਰੀਗੇਸ਼ਨ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਾਲ ਜਿਹੜੀਆਂ ਉਹ ਐਡ ਆਪਣੇ ਜਿਹੜੀਆਂ ਉਹ ਹੋਣੀਆਂ ਹੈਗੀਆਂ। ਸੋ ਜੇਕਬ ਵਿਦ ਦਿਸ IC10 ਲਾਈਕ what do you recommend how far the sensors should be? I know you told you can run up to 1,000 feet, but what's your recommendation? Yeah. I mean, if you're trying to accomplish something, how you mentioned earlier, if you have a weaker area in your field, and you know there's a split where I could easily put 3 sensors here at 3 different depths and 3 sensors here at 3 different depths, you know, I usually like to have the sensors very close to the box, within 5 to 10 feet. Yes. You know, very, very common. But if you're going to do that, you know, if you're going to do that split, have some really close and then have that split and you're fine. But typically the answer, sorry, it's long-winded, but No, yeah, 5 to 10 feet. I have a follow-up question on it, Jacob. Hmm. So most of our growers are almonds or Pista, pistachios, raisins, raisin farmers, and so let's tailor it to their few needs. of them citrus. Few citrus. Yeah. So what would you suggest? So ideally we have a almond field, a young orchard, guys getting started, or somewhat mature orchard. Okay. How would you suggest placing those 6 sensors that come with the kit? So if we don't have any different kind of variations, we have those 6 sensors, we have the things in there. I like to have the pole in between the posts that I would mount the IC10 unit on, in between 2 trees, right in the middle on the berm, you know, if they have a berm, but right in the middle of the 2 trees. The reason I do that obviously is for when harvest comes through, they don't they don't shake it off. Yeah, you know, look, you know, it means more sales for me if you have to replace it, but I don't want that. You know, I want you guys to be happy with it. But I take the 2 sensors, I put 1 foot, 2 foot, and 3 foot typically. Okay. And then another 1 foot, 2 foot, and 3 foot on the other. So I have it on 2 trees. Mm-hmm. Sometimes you go over a row. Sometimes you can. It just depends on who does the job. But ultimately, if I have those sensors in the ground, I have them. I usually start the first sensor about a foot to a foot and a half away from the trunk of the tree. And why do I do that? Well, I have 2 things. I want to make sure I'm in the root zone. Because if the sensors aren't in the root zone, what's the point? Yeah, what am I doing? And and then in addition to that, I have to make sure, I like to see when someone irrigates to see what that wetting pattern is. So I can make sure I put the sensors in that wetting pattern, because as you guys know, you have a sandy soil. Sometimes that water goes straight down, right? And if it goes straight down, it doesn't sub over. And if those sensors aren't in the wetting pattern, then they're not going to get any data, right? So I always look dry. Yes, I look for wetting zone and root zone. Those are the 2 main things I'm concerned myself. I have a follow-up question before we translate. Okay, you mentioned 1 feet away from the trunk. Typically, yeah. And then you would put the 1 feet depth at the same time. Yeah. And then go 1 feet over, 2 feet, 3 feet So it's over. 1 1 1, huh? Yeah. XYZ. The more I go to the middle, the deeper Deeper I go. it gets. So I usually go 1 closest to the tree, then 2, then 3, and then when I go on the other side of the pole, I start closest to the tree 1, then 2, then 3. So the farther I go away from the tree, the deeper I go. Okay. ਸੋ ਆਪਾਂ ਨੂੰ ਥੋੜਾ ਜਿਹਾ ਜਲਦੀ ਕਰਨਾ ਪੈਣਾ ਜੀ, ਕਿਉਂਕਿ ਅਗਲੀ ਸਲਾਈਡਸ ਆਪਣੇ ਲਈ ਬਹੁਤ ਮਹੱਤਵਪੂਰਨ ਹੈ, ਜਿੱਥੇ ਆਪਾਂ ਦੱਸਣਾ ਵੀ ਨਹੀਂ ਯੂਜ਼ ਕਿੱਦਾਂ ਕਰਨਾ ਜੀ। ਆਪਾਂ ਅੱਗੇ ਵਧੀਏ ਫਿਰ, ਬੇਸਿਕਲੀ ਥੋੜਾ ਜਿਹਾ ਦੱਸ ਦਿਓ। ਅੱਗੇ ਵਧਣ ਤੋਂ ਪਹਿਲਾਂ ਜੇਕਬ ਨੇ ਜਿਹੜਾ ਸੁਝਾਅ ਦਿੱਤਾ ਵੀ ਉਹ ਜਿਹੜੇ ਫਰਜ਼ ਕਰੋ ਬਦਾਮਾਂ ਦੇ ਵਿੱਚ ਜਦੋਂ ਇਹ ਯੂਨਿਟ ਲਾਉਣਾ, 2 ਦਰਖਤਾਂ ਦੇ ਬਿਲਕੁਲ ਵਿਚਾਲੇ ਪੋਲ ਕੱਢ ਕੇ ਉਹਦੇ ਤੇ ਇਹਨੂੰ ਮਾਊਂਟ ਕਰੋ, ਤੇ ਫਿਰ ਜਿਹੜਾ ਸੈਂਸਰ ਲੱਗਣਾ ਉਹ ਆਪਾਂ 2 ਚੀਜ਼ਾਂ ਦੇਖਣੀਆਂ। ਇੱਕ ਤਾਂ ਤੁਹਾਡਾ ਵੈਟਿੰਗ ਪੈਟਰਨ, ਵੀ ਤੁਹਾਡਾ ਸਪ੍ਰਿੰਕਲਰ ਜਾਂ ਡ੍ਰਿਪ ਸਿਸਟਮ ਕਿੱਥੇ ਗਿੱਲਾ ਕਰਦਾ, ਜਾਂ ਨੰਬਰ 2 ਤੇ ਆਪਾਂ ਸ਼ੁਰੂ ਕਰਨਾ ਵੀ ਜਿੱਥੇ ਤੁਹਾਡਾ ਰੂਟ ਜ਼ੋਨ ਆ, ਉਹਦੇ ਵਿੱਚ ਜਿਹੜਾ ਇਹ ਡੱਬੇ ਦੇ ਵਿੱਚ 6 ਸੈਂਸਰ ਆਉਂਦੇ ਜੀ ਫੈਕਟਰੀ ਤੋਂ। ਠੀਕ ਹੈ। ਸੋ ਇੱਕ ਖੱਬੇ ਪਾਸੇ ਵਾਲੇ ਬੂਟੇ ਤੇ ਆਪਾਂ ਲਾ ਸਕਦੇ ਹਾਂ, ਇੱਕ ਜਿਹੜੇ ਪੋਲ ਦੇ ਸੱਜੇ ਪਾਸੇ ਵਾਲੇ ਬੂਟੇ ਤੇ। ਸੋ ਪਹਿਲਾ ਸੈਂਸਰ ਜਿਹੜਾ ਆਪਾਂ ਕੋਸ਼ਿਸ਼ ਕਰਨੀ ਹੈ, ਜਿੱਥੇ ਬੂਟੇ ਦੀ ਟਰੰਕ ਆ ਉਦੋਂ 1 ਫੁੱਟ ਤੋਂ ਆਲਮੋਸਟ ਦੂਰ ਸ਼ੁਰੂ ਕਰੋ, 1 ਫੁੱਟ ਡੂੰਘਾ ਲਾਓ, ਫਿਰ 1 ਫੁੱਟ ਹੋਰ ਓਵਰ ਹੋ ਕੇ 2 ਫੁੱਟ ਡੂੰਘਾ ਲਾਓ, ਜਾਂ 3 ਫੁੱਟ ਡੂੰਘਾ, ਫਿਰ 1 ਫੁੱਟ ਹੋਰ ਓਵਰ ਹੋ ਕੇ 3 ਫੁੱਟ ਡੂੰਘਾ ਲਾਓ। ਸੇਮ ਉਹ ਬੂਟੇ ਦੇ ਦੂਜੀ ਸਾਈਡ ਤੇ। ਇਹਦੇ ਨਾਲ ਤੁਹਾਨੂੰ 3 ਫੁੱਟ ਦਾ ਡੈਪਥ ਮਿਲ ਜੂਗੀ। 1 2 3 ਬਟ ਇਹ ਇੱਕ ਸੁਝਾਅ ਜੀ। ਸੋ
ਤੁਹਾਡੀਆਂ ਡਿਮਾਂਡਸ ਡਿਫਰੈਂਟ ਹੋ ਸਕਦੀਆਂ। ਹੋ ਸਕਦਾ ਤੁਸੀਂ ਜਾਣਨਾ ਚਾਹੁੰਦੇ ਹੋ ਵੀ 4 ਫੁੱਟ ਤੇ ਕੀ ਹੋ ਰਿਹਾ ਜਾਂ ਥੋੜਾ ਜਿਹਾ ਓਵਰ, ਸੋ ਉਸ ਹਿਸਾਬ ਨਾਲ ਤੁਸੀਂ ਇਹਨੂੰ ਚੇਂਜ ਕਰਕੇ ਲਾ ਸਕਦੇ ਹੋ। ਬਟ ਜਿਹੜਾ ਮੁੱਢਲੀ ਸ਼ੁਰੂਆਤ ਤੇ ਤੁਸੀਂ ਇੱਥੋਂ ਸ਼ੁਰੂ ਕਰੋ। How many sensors you can plug with IC10? 10 total. 10 total. Okay. Yeah, it makes kind of sense because it's the IC10, right? Like that, when they told me that, I'm like, yeah, that makes perfect sense. Okay. No, so you can do well, and they're fixed. So we made it to where you guys are familiar with the Ring video camera, right? Mhm. You buy that from the store, you pull it out of the box, you mount it, and then you create a little account on your phone, and you're done. Right? Mhm. That was the whole concept behind it. How do we make this as easy as possible for the grower, so they don't have to fool with the computer, they don't have to mess with anything else. They take the box out, put it on a post, put the sensors in, they're done. We have 6 soil moisture sensors that you can look at any depth you want. You can customize them to any depth. A soil temp sensor, an air temp for chill hours and frost alerts. Yep. Mhm. And then of course a rain gauge to catch a rainfall and a pressure switch to tell you when the system is on or off. Oh, okay. So yeah. Okay. ਸੋ ਜੀ ਜਿਹੜੀ ਇਹ ਕਿੱਟ ਆਉਂਦੀ ਹੈ ਐਰੋਮੀਟਰ ਦੀ, ਬੇਸਿਕਲੀ ਇਹਦੇ ਵਿੱਚ ਆਪਾਂ 10 ਸੈਂਸਰ ਤੱਕ ਪਲੱਗ ਇਨ ਕਰ ਸਕਦੇ ਹਾਂ। ਹਮ। ਜਿਹੜੀ ਕਿੱਟ ਦੇ ਵਿੱਚ ਮੁੱਢਲੇ 6 ਸੈਂਸਰ ਆਉਂਦੇ ਆ, ਜਿਹੜੇ ਟੈਂਸੀਓਮੀਟਰ ਜਾਂ ਵਾਟਰਮਾਰਕ ਦੇ ਸੈਂਸਰ ਆ ਸੋਇਲ ਮੋਇਸਚਰ ਲਈ। ਹਮ। ਇਲਾਵਾ 2 ਹੋਰ ਸੈਂਸਰ ਆਉਂਦੇ ਆ ਜਿਹੜੇ ਕਿ ਆਪਾਂ ਇੱਕ ਇਰੀਗੇਸ਼ਨ ਦਾ ਜਾਂ ਸੋਇਲ ਦਾ ਟੈਂਪਰੇਚਰ ਦੇਖ ਸਕਦੇ ਆ। ਇਹ ਦੂਜਾ ਆਪਾਂ 에ਅਰ ਹਵਾ ਦਾ ਦਾ। ਟੈਂਪਰੇਚਰ ਤੇ ਲਾ ਸਕਦੇ ਆ, ਜਿਹਦੇ ਨਾਲ ਕਿ ਤੁਹਾਨੂੰ ਚਿਲ ਆਵਰਸ ਤੇ ਫਰੋਸਟ ਅਲਰਟ ਦਾ ਵੀ ਮਿਲ ਪਤਾ ਸਕਦਾ। ਜੀ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਸਾਰੇ ਤੋਂ ਵਧੀਆ ਸੈਂਸਰ ਮੈਨੂੰ ਲੱਗਦਾ ਉਹ ਉਹਦਾ ਪ੍ਰੈਸ਼ਰ ਟ੍ਰਾਂਸਡਿਊਸਰ, ਉਹ ਵੀ ਨਾਲ ਆਉਂਦਾ ਜੀ। ਉਹਦਾ ਕੀ ਕੰਮ ਹੁੰਦਾ? ਉਹ ਜਿੱਥੇ ਆਪਾਂ ਪੁੱਲ ਲਾਇਆ ਜਾਂ ਯੂਨਿਟ ਲਾਇਆ ਉਹਦੇ ਨਾਲ ਜਿਹੜੀ ਡ੍ਰਿਪ ਵਾਲੀ ਲਾਈਨ ਲੰਘਦੀ ਹੈਗੀ ਉਹਦੇ ਵਿੱਚ ਆਪਾਂ ਨੂੰ ਪਲੱਗ ਕਰ ਦਿੰਦੇ ਆ। ਪਤਾ ਲੱਗਦਾ ਵੀ ਪਾਣੀ ਆ ਰਿਹਾ ਕਿ ਨਹੀਂ ਆ ਸੋ ਰਿਹਾ। ਉਹਦੇ ਚ ਆਪਾਂ ਟਰੈਕ ਕਰ ਸਕਦੇ ਆ ਵੀ ਤੁਹਾਡੀ ਇਰੀਗੇਸ਼ਨ ਆਨ ਆ ਕਿ ਆਫ ਆ, ਕਿੰਨੇ ਟਾਈਮ ਚ ਆਨ ਹੋਈ ਸੀ, ਆਫ ਹੋਈ ਸੀ। ਕਿੰਨਾ ਸੋ ਚਿਰ? ਬਹੁਤ ਹੈਲਪ ਹੁੰਦੀ ਹੈ ਉਹਦੇ ਬਹੁਤ ਨਾਲ। ਹੈਲਪ ਹੁੰਦੀ ਆ ਜੀ। ਤੇ ਆਪਾਂ ਅੱਗੇ ਵਧਦੇ ਆ ਦਯਾਦੀਪ ਸਿੰਘ ਵੀ ਡਾਟਾ। So Jacob, the data is there now in IC10. How do you access it? So the data is there. Basically, when you log into our website, www.aerocloud.com, it's just like logging into an email. Simple, right? You go to the website, log in, put your username, password in. It will show you, if you have multiple units, it will show you that you have a list of these units here on the page. Mhm. And then you click one button. There's a little Mhm. small graph icon. There's a couple different icons that are next to each unit, Mhm. but they're self-explanatory. One's a Wi-Fi symbol showing you if you're all connected or not. The other one's a thumbs up, thumbs down. Hey, is my soil dry? Is my soil wet? So you kind of know what's going on before you even really look at the data. You get a good snapshot of your all the units you have, right? Got it. So then once you hit the little graph icon, and it's just a little icon that looks like a little graph, your data comes up. It comes up in 2 forms: gauges, which thankfully we all understand gauges, right? and I mentioned earlier, we set parameters for the grower to know, hey, this is too wet, this is perfect, this is too dry, and it's color coded, so it's really easy to understand for everybody, including it has to be easy for me, I'm not that smart. And then once you scroll down the page, you see your data in a linear format on a graph. And that will actually show. I always tell growers the gauges are great because they tell you what's happening now, but you make your money and lose your money based on historical On the data. graph. Right. So the graph's important. So gauges are real time. Gauges are real time. Graph is historical. Okay. Yeah. ਸੋ ਜੀ ਜਦੋਂ ਆਪਾਂ ਐਰੋਮੀਟਰ ਦਾ ਡੇਟਾ ਐਕਸੈਸ ਕਰਨਾ ਇਹਨਾਂ ਦੀ ਵੈਬਸਾਈਟ ਤੋਂ ਮਿਲ ਜਾਂਦਾ ਹੈਗਾ। ਲੌਗਇਨ ਕਰਨ ਸਮੇਤ ਹੀ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਡੇ ਕਿਹੜੇ ਕਿਹੜੇ ਸੈਂਸਰ ਆ, ਤੇ ਉਹ ਰੰਗ ਦੱਸ ਦਿੰਦੇ ਆ ਵੀ ਭਾਈ ਜੇ ਤਾਂ ਰੈੱਡ ਹੋਇਆ ਮਤਲਬ ਸੈਂਸਰ 'ਚ ਕੋਈ ਇਸ਼ੂ ਆ, ਬੈਟਰੀ ਲਾਈਫ ਜਾਂ ਉਸ ਤੋਂ ਇਲਾਵਾ। ਸੋ ਉਸਦੇ ਸੱਜੇ ਪਾਸੇ ਪੋਰਟਲ ਤੇ ਆਪਾਂ ਨੂੰ ਦੇਖਣ ਨੂੰ ਮਿਲਦੀਆਂ 6 ਗੇਜਸ ਜਿਹੜੀਆਂ ਕਿ ਬਿਲਕੁਲ ਕਾਰੰਗ ਬਿਲਕੁਲ ਸਿੰਪਲ ਆ। ਉਹ ਆਪਾਂ ਆਪਦੇ ਹਿਸਾਬ ਨਾਲ ਕਸਟਮਾਈਜ਼ ਕਰ ਸਕਦੇ ਆ ਵੀ ਕਿੱਥੇ ਨੀਲਾ ਕਰਨਾ, ਕਿੱਥੇ ਲਾਲ ਕਰਨਾ। ਸੋ ਉਹਦੇ ਵਿੱਚ ਹੁੰਦਾ ਕਿ ਆਪਾਂ ਨੂੰ ਜ਼ਿਆਦਾ ਬਰੀਕੀ 'ਚ ਜਾਣ ਤੋਂ ਸਿੱਧਾ ਹੀ ਪਤਾ ਲੱਗ ਜਾਂਦਾ ਭਾਈ ਸੂਈ ਲਾਲ ਚਾਹ ਜਾਂ ਹਰੇ ਚਾਹ ਜਾਂ ਨੀਲੇ ਚਾਹ, ਚੰਗਾ ਮਾੜਾ। ਬਟ ਜਿੱਦਾਂ ਜੇਕਬ ਨੇ ਦੱਸਿਆ ਸੀ, ਉਹ ਤੁਸੀਂ ਪੁੱਛਿਆ ਸੀ ਵੀ ਉਹ ਕੀ ਆ, ਉਹ ਹੈ ਜੀ ਹਾਲ ਦੀ ਘੜੀ ਦੇ ਵਿੱਚ ਜੋ ਤੁਹਾਡੀ ਫੀਲਡ ਦੀ ਕੰਡੀਸ਼ਨ ਆ ਉਹ ਦੱਸ ਰਹੀ ਆ। ਪਰ ਆਪਾਂ ਇਸ ਦੇ ਨਾਲ ਇਹ ਵੀ ਜਾਣਨਾ ਚਾਹੁੰਦੇ ਵੀ ਹਿਸਟੋਰੀਕਲੀ ਉੱਥੇ ਕੀ ਹੋਇਆ ਸੀ, ਕੀ ਜ਼ਿਆਦਾ ਪਾਣੀ ਲੱਗਿਆ ਸੀ ਜਾਂ ਡਿਸੀਜਨ ਉਹਦੇ ਹਿਸਾਬ ਨਾਲ ਬਣਨੇ ਆ। ਹਾਂਜੀ। ਸੋ ਉੱਥੇ ਜਿਹੜੇ ਇਹਨਾਂ ਦੇ ਗ੍ਰਾਫਸ ਆਗੇ ਉਹ ਥਰਡੇ ਪਾਸੇ ਦੇ ਉਹ ਬਹੁਤ ਮਹੱਤਵਪੂਰਨ ਆ। ਉਹ ਤੁਸੀਂ 1 ਸਾਲ ਤੋਂ ਲੈ ਕੇ 2 ਵੀਕ ਜਾਂ ਡੇਲੀ ਦਾ ਗ੍ਰਾਫ ਉਹਦੇ 'ਚ ਪਲਾਟ ਕਰ ਸਕਦੇ ਆ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਜਾਂ ਪਿਛਲੇ ਮਹੀਨੇ ਦੇ ਵਿੱਚ ਕਿਦੋਂ ਪੰਪ ਆਨ ਹੋਇਆ ਸੀ, ਕਿੰਨਾ ਪਾਣੀ ਯੂਜ਼ ਵੀ ਸੋਇਲ ਮੋਇਸਚਰ ਘਟਿਆ ਵਧਿਆ, ਉਹ ਸਾਰਾ ਆਪਾਂ ਨੂੰ ਹਿਸਟੋਰੀਕਲੀ ਡੇਟਾ ਉਹ ਗ੍ਰਾਫ 'ਚੋਂ ਮਿਲ ਜਾਂਦਾ। ਜੀ। ਸੋ ਅੱਗੇ ਵਧਦੇ ਜਾਈਏ ਇਹਦੇ ਵਿੱਚ ਇੰਸਟਾਲੇਸ਼ਨ ਦੇ ਬਾਰੇ ਦਯਾਦੀਪ ਸਿੰਘ। Yes, Jacob, the next question that commonly arises is
companies are too expensive. I want to just install it myself just to save some DIYs. money, DIY type. Yeah. How should I install, and what is the right way to do it? Initially, we covered the spacing of the sensors, Mhm. but now you also mentioned that it is critical to install them in a certain way. Let's touch base on that. Yeah, it's absolutely critical. It doesn't matter how expensive the rig is up top, you know, the Yep. IC10, whatever system you're using, thousands of dollars, doesn't matter what that's doing. It matters if the sensor is actually touching the soil, right? Exactly. And if it's not, then we're going to have a problem. So the best way to install it that I have found, Mhm. I utilize, and there's two schools of thought. A lot of guys use an auger or a Mhm. soil probe, remove that soil, mix a little bit of water with it to try to make it like a pancake mix Mhm. slurry. They actually call it a slurry, or grouting it in, Mhm. and then putting that sensor on PVC pipe. Just so you guys know, 1/2 inch class 315. It's not a common pipe, but you can find it out there. I put the sensor, it fits right up into the pipe. I put it down, and I usually put an elbow at the top and build a manifold of all the sensors together. But the bottom line is you need solid soil contact. Mm. If you don't have that, if it's not tight, we're going to have a problem. The readings aren't going to be right. So grouting it in is a great way to do it. Mudding it in is a great way. Also understanding that we soak the sensor before we put it in the ground. Mm. We got to soak it. And then it's going to take a few days for that ground to normalize, especially if we've, refilled it with mud. Yeah. The last thing or the other option that I use, and by the way, all these methods can be found on YouTube. Okay. Just so you guys know, the videos are there. They're always very short. We don't want to have guys, we don't want guys watching a 10-minute video. Yeah. So they're usually just a couple minutes. But the slide hammer is actually my tool of choice. Okay. I don't know. Maybe Deep gets mad at me for using it. I don't know yet. But I like the slide hammer because it's the same size as the watermark. Mm. And I've heard complaints that, oh, well, it makes the walls too slick. I've been doing this 10.5 years. Mhm. I haven't had any problem Any with that. problem. Okay. So I use the slide hammer. It's perfectly fitted. It goes down to 4 feet, and I can get down to 4 feet depending on how hard the soil is. Mm. Sometimes within just a minute. Mm. So it's a very great tool to use. Okay. ਸੋ ਜੀ ਸਰੋਤਿਓ, ਆਪਾਂ ਗੱਲ ਕੀਤੀ ਸੀ ਵੀ ਇਹਨੂੰ ਇੰਸਟਾਲ ਕਿੱਦਾਂ ਕਰਨਾ। Mm. ਜੇਕਬ ਦੱਸ ਰਹੇ ਸੀ ਵੀ ਭਾਵੇਂ ਤੁਹਾਡਾ ਯੂਨਿਟ ਕਿ ਖਾਸ ਮਹਿੰਗਾ ਹੋਵੇ, ਜੋ ਇੰਸਟਾਲ ਨਹੀਂ ਸਹੀ ਤਰੀਕੇ ਨਾਲ ਹੋਇਆ ਤੇ ਤੁਹਾਡੀ ਰੀਡਿੰਗਸ ਫਾਲਸ ਆਉਣਗੀਆਂ। Mm. ਇਹਦੇ ਵਿੱਚ ਨਿਰਭਰ ਕਰਦਾ ਵੀ ਤੁਸੀਂ ਆਪਦੇ ਸੋਇਲ ਸੈਂਸਰ ਨੂੰ ਕਿੱਦਾਂ ਇੰਸਟਾਲ ਕਰਨਾ। ਨੰਬਰ 1 ਤੇ ਜਿਹੜਾ ਮਹੱਤਵਪੂਰਨ ਸਟੈਪ ਆ ਜਾਂ ਮੇਨ ਸਟੈਪ ਉਹ ਹੈਗਾ ਜੀ, ਆਪਾਂ ਪਹਿਲਾਂ ਸੋਇਲ ਸੈਂਸਰ ਨੂੰ 24 ਘੰਟੇ ਤੋਂ ਜ਼ਿਆਦਾ ਟਾਈਮ ਉਹਨੂੰ ਪਾਣੀ 'ਚ ਪਾ ਕੇ ਸੋਕ ਕਰਨਾ। ਠੀਕ ਹੈ। ਸੋ ਆਲਮੋਸਟ ਕੋਈ ਨਹੀਂ ਫੋਲੋ ਕਰਦਾ, ਸਿੱਧਾ ਡੱਬੇ 'ਚੋਂ ਕੱਢ ਕੇ ਲਾ ਦਿੰਦੇ, ਉਹਦੇ ਨਾਲ ਇਸ਼ੂਜ਼ ਆਉਂਦੇ ਆ। ਬਟ ਮੇਨ ਜਿਹੜਾ ਪ੍ਰਕਿਰਿਆ ਦੀ ਵੀ ਇਹਨੂੰ ਪਹਿਲਾਂ ਸੋਕ ਕਰਕੇ 24 ਘੰਟੇ ਪਾਣੀ ਦੇ ਵਿੱਚ, ਫਿਰ ਇਹਨੂੰ ਇੰਸਟਾਲ ਕਰਨਾ ਚਾਹੀਦਾ। ਠੀਕ ਹੈ। ਸੋ ਨੰਬਰ 2 ਤੇ ਇਹਦਾ ਜਿਹੜਾ ਸੋਇਲ ਦੇ ਨਾਲ ਕੰਟੈਕਟ ਪੂਰਾ ਹੋਣਾ ਚਾਹੀਦਾ। ਜਿਹੜੀਆਂ ਰੋਮੀਟਰ ਕੰਪਨੀ ਦੀਆਂ YouTube ਤੇ ਬਹੁਤ ਸੋਹਣੀਆਂ ਵੀਡੀਓਜ਼ ਆ, ਮੈਂ ਵੀ ਦੇਖੀਆਂ ਛੋਟੀਆਂ, ਤੇ ਉਹ ਝੱਟ ਦੇ ਨਹੀਂ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਕਿੱਦਾਂ ਇੰਸਟਾਲ ਕਰਨਾ। ਕਰਨਾ। ਸੋ ਬੇਸਿਕਲੀ ਜਿਹੜਾ ਤਰੀਕਾ ਯੂਜ਼ ਕਰਦੇ ਕਾਮਨਲੀ, ਟੋਆ ਪੱਟ ਕੇ ਜਾਂ ਤਾਂ ਔਗਰ ਨਾਲ ਪੱਟ ਲਓ ਜਾਂ ਸਲਾਈਡ ਹੈਮਰ ਨਾਲ ਪੱਟ ਲਓ, ਸੈਂਸਰ ਵਿੱਚ ਪਾ ਕੇ ਉਹਦੇ ਨਾਲ ਮਿੱਟੀ ਦਾ ਘੋਲ ਬਣਾ ਕੇ ਕਹਾਣੀ ਕਰਕੇ ਹਾਂਜੀ, ਪੈਨਕੇਕ ਨੂੰ ਕਹਿ ਲਓ ਜਾਂ ਜਿੱਦਾਂ ਵੀ, ਉਹ ਜਦੋਂ ਬਣ ਗਿਆ ਸਲਰੀ ਜੀ ਬਣ ਗਈ, ਉਹਨੂੰ ਉੱਤੇ ਪਾ ਦਈਦਾ ਤਾਂ ਕਿ ਉਹ ਓਵਰ ਟਾਈਮ ਜਦੋਂ ਜੰਮ ਕੇ ਉੱਤੇ ਫਿਰ ਉਹ ਪੂਰਾ ਪ੍ਰੋਪਰ ਜਿਹੜਾ ਮਿੱਟੀ ਦਾ ਤੇ ਸੈਂਸਰ ਦਾ ਕੰਟੈਕਟ ਬਣ ਜੇ। ਜੇ ਆਪਾਂ ਰਾਜਕਰਨ ਜੀ ਉਦਾਂ ਹੀ ਬਸ ਟੋਆ ਪੱਟ ਕੇ ਤੇ ਉਹਦੇ ਉੱਤੇ ਮਿੱਟੀ ਪਾਣੀ, ਫਿਰ ਇਹਨੇ ਸਹੀ ਨਹੀਂ ਚੱਲਣਾ ਜੀ। ਉਹ ਚੰਗੀ ਤਰ੍ਹਾਂ ਮਤਲਬ ਕੰਪੈਕਟ ਹੋਇਆ ਜਾਣਾ ਚਾਹੀਦਾ ਵੀ ਸੋਇਲ ਦੇ ਨਾਲ ਚੰਗੀ ਤਰ੍ਹਾਂ ਮਿੱਟੀ ਦੇ ਨਾਲ ਜੁੜਿਆ ਹੋਵੇ ਸੈਂਸਰ, ਤਾਂ ਹੀ ਉਹਨੂੰ ਚੱਜਣਾ ਜਿਹੜਾ ਉਹ ਪਤਾ ਉਸ ਦੇ ਵਿੱਚ ਜਿਹੜਾ ਲੱਗਦਾ। ਮੈਨੂੰ ਲੱਗਦਾ ਸਮਾਂ ਆਪਣਾ ਅੱਜ ਦਾ ਇੱਥੇ ਸਮਾਪਤ ਹੋ ਰਿਹਾ। ਆਪਾਂ ਇਹਨੂੰ ਮੈਨੂੰ ਲੱਗਦਾ ਅੱਗੇ ਕੰਟੀਨਿਊ ਕਰਨਾ ਹੀ ਪਊਗੀ ਗੱਲਬਾਤ ਨੂੰ, ਜਾਂ ਤੁਸੀਂ ਚਾਹੁੰਦੇ ਆ ਵੀ ਆਪਾਂ ਇਹਨੂੰ ਫਿਨਿਸ਼ ਕਰ ਲਈਏ? ਰਾਜਕਰਨ ਜੀ ਸਿਰਫ 2 ਸਲਾਈਡਸ ਰਹਿ ਗਈਆਂ, ਆਪਾਂ ਕੋਸ਼ਿਸ਼ ਕਰਦੇ ਇਹਨਾਂ ਨੂੰ ਰੈਪ ਅਪ ਕਰਦੇ। ਇਹਦੇ ਵਿੱਚ ਇੱਕ ਚੀਜ਼ ਜੇ ਇਹਨਾਂ ਨੂੰ ਆਪਾਂ ਦਯਾਦੀਪਕ ਸਿੰਘ ਇਸ ਦੇ ਵਿੱਚ ਜਿਹੜਾ ਉਹ ਪੁੱਛ ਲੈਂਦੇ ਆ। ਸੋ ਜੇਕਬ when you put that in, how often what's the lifetime of the sensor usually? How often you have to replace it or not? Yeah, that's a great question. So it really depends on your irrigation practices, frankly. Mm-hmm. Typically, if I'm just going to give you a typical answer, typically 3 to 5 years. Okay. Is when you have to replace the watermark, and you start to see the data change because the sensor, the granular matrix inside of the sensor, it starts to break down. Right, they're not designed to go bad in a year, but they're not designed to last 15. Right, they're $50 a piece. So once you start to see that breakdown occur, remove the sensor, put a new one in. What you typically will find, if you have multiple depths, which most people do, 1, 2, and 3 foot, you typically find the 1 foot sensor go bad first. Oh, really? And it's because it's going through more drying and wetting cycles. Oh, okay. Right. So that's very common. Okay.
ਠੀਕ ਹੈ। ਸੋ ਸੋ ਜੀ ਆਪਾਂ ਸਰੋਤਿਆਂ ਨੂੰ ਦੱਸ ਦਈਏ, ਬੇਸਿਕਲੀ ਜਿਹੜੀ ਇਹ ਸੈਂਸਰ ਦੀ ਉਮਰ 3 ਤੋਂ 5 ਸਾਲ ਹੁੰਦੀ ਹੈਗੀ। ਓਵਰ ਟਾਈਮ ਇਹ ਡਿਫਰੈਂਟ ਸਾਈਕਲਸ ਦੇ ਵਿੱਚ ਚੱਲ ਕੇ ਘਸ ਜਾਂਦਾ ਜੀ, ਤੇ ਇਹਦੀ ਤਕਰੀਬਨ $50 ਕਾਸਟ ਹੈ ਇਹਨੂੰ ਚੇਂਜ ਕਰਨ ਦੇ ਲਈ। ਤੇ ਹੁਣ ਇਹਦੇ ਨਾਲ ਡੇਟਾ ਆਪਾਂ ਕਿੱਦਾਂ ਯੂਜ਼ ਕਰਨਾ, ਮੈਂ ਛੋਟੀ ਜਿਹੀ ਸਮਰੀ ਸਰੋਤਿਆਂ ਨੂੰ ਦੱਸ ਦਿੰਦਾ ਵੀ ਜੀ ਤੁਹਾਨੂੰ SMS ਜਾਂ ਮੈਸੇਜ ਵੀ ਸਬਸਕ੍ਰਿਪਸ਼ਨ ਦੇ ਵਿੱਚ ਆਉਂਦੇ ਆ, ਤਾਂ ਕਿ ਤੁਸੀਂ ਅਲਰਟਸ ਆਉਂਦੇ ਰਹਿੰਦੇ ਆ ਠੀਕ ਹੈ। ਜਦੋਂ ਕੋਈ ਥ੍ਰੈਸ਼ਹੋਲਡ ਰੀਚ ਹੋਗੀ, ਤੁਸੀਂ ਉਹਦੇ ਨਾਲ ਡਿਸੀਜਨ ਲੈ ਸਕਦੇ ਹਾਂ ਜੀ। ਓਕੇ ਸੋ ਜਿਹੜਾ ਵਾਟਰਮਾਰਕ ਦਾ ਗੋਲ ਆ ਉਹ ਇਹ ਨਹੀਂ ਤੁਹਾਡਾ ਪਾਣੀ ਬਚਾਉਣਾ, ਉਹ ਹੈਗਾ ਵੀ ਇਹਨੂੰ ਬੈਸਟ ਐਫੀਸ਼ੀਐਂਟ ਵੇ ਦੇ ਨਾਲ ਯੂਜ਼ ਕਰਨਾ। ਹੋ ਸਕਦਾ ਤੁਸੀਂ ਪਹਿਲਾਂ ਘੱਟ ਪਾਣੀ ਲਾਉਂਦੇ ਹੋ, ਤੁਹਾਨੂੰ ਵੱਧ ਲਾਉਣਾ ਪਵੇ, ਹਾਂ ਉਹਦੇ ਨਾਲ ਫਾਇਦਾ ਕੀ ਹੋਊਗਾ, ਤੁਹਾਡੀ ਯੀਲਡ ਜ਼ਰੂਰ ਵਧੂਗੀ, ਕਿਉਂਕਿ ਆਪਾਂ ਸਿਸਟਮ ਨੂੰ ਜਾਂ ਆਪਣੇ ਤੁਹਾਡੇ ਪਾਣੀ ਨੂੰ ਬੂਟੇ ਚੰਗੇ ਹੋਣਗੇ। ਆਪਾਂ ਸਹੀ ਤਰੀਕੇ ਦੇ ਨਾਲ ਆਪਟੀਮਾਈਜ਼ ਕਰ ਰਹੇ ਹਾਂ। ਤੇ ਜਿਹੜੇ ਰਾ ਮੀਟਰ ਦੇ ਕਾਫੀ ਡੀਲਰਸ ਆ, ਡਿਫਰੈਂਟ ਇਰੀਗੇਸ਼ਨ ਵੈਂਡਰਸ, ਜਿਹਦੇ ਤੋਂ ਆਪਾਂ ਲੈ ਸਕਦੇ ਹਾਂ। ਸੋ ਇਸ ਤੋਂ ਇਲਾਵਾ ਨੰਬਰ ਸਲਾਈਡ 11 ਤੇ ਮੈਂ ਥੋੜੀਆਂ ਜਿਹੀਆਂ ਜਿਹੜੀਆਂ ਪਿਕਚਰਸ ਦਿਖਾਉਣੀਆਂ ਚਾਹੁੰਦਾ, ਜਿਹੜੀਆਂ ਕਿ ਬਹੁਤ ਜ਼ਰੂਰੀ ਆ ਗ੍ਰਾਫ ਆ ਜਿਹੜੇ ਵੀ ਇਹ ਚ ਕਿੱਦਾਂ ਦਾ ਡੇਟਾ ਆਉਂਦਾ। ਤੇ ਆਪਾਂ ਨੰਬਰ 11 ਤੇ 12 ਸਲਾਈਡ ਚ ਦੇਖਾਂਗੇ ਵੀ ਕੀ ਜੇਕਬ ਵਿੱਚ ਦੱਸਣਾ ਚਾਹੁੰਦੇ ਆ। ਜੇਕਬ we're going to skip to slide 11 due to just lack of time. Yeah. So can you tell us what is going on in slide number 11 and 12 and how to use the data? Yeah, of course. So utilizing the sensor is one thing, understanding the data is another, and then of course actually using it. So what you're seeing in this slide, you can see the parameters. There's light brown on the top of the graph, light blue on the bottom of the graph, and white in the middle. That's just a light blue's too wet, white's perfect, brown's too dry. Right? Oh, okay. Real simple. Those same colors on the gauge, we just translated it here. Okay. But what I wanted to pay attention to was, you can look, this is from June to July, so this is just about a month. They're irrigating down here once every about 2 days. Okay, so you can see the sensor start to dry out. 11th, then 13th, yeah. And they start going, but they're irrigating about every 2 days here. Once they stretch it to about every 4 days, we start to see these sensors really start to climb get higher. And we're looking at, we're only 4 days apart. How many growers do we know that irrigate 7-10 days apart? Right? So imagine how much drying is happening in that time. So with this crop in particular, we can see just a 2-day difference. We're starting to get really dry here. And then also, in addition to stretching out the irrigations, what's happening in the weather? We're getting hotter. Right, so they've backed off how frequent they irrigate, and it's getting hotter. So that's why we're seeing a lot of big changes there. But the nice thing is, you can still see all the sensors at all 3 depths are responsive to the irrigation. So at least we know the grower is properly irrigating in terms of getting the water down. So I wanted to show that. But then the subsequent slides 12 through 14, I'll go through them really quick. Sure. Understanding the sensors. This is why it's important. On this graph, it's showing me that this grower irrigated 12 hours, and the green line represents 1 foot. I'm sorry, the red line represents 1 foot, and the green line represents 2 foot. In this 12 hours, we got the water down to 1 foot, but we didn't get it down to 2 feet. Right? Makes sense? It didn't change anything. It didn't change anything there, right? So if the goal is to get deep moisture, we failed. Right? So then if you go down to slide 13, we can see the grower went from 12 hours to 16 hours. Well, now we've seen that both sensors go all the way down, but you can still see a little bit of blue running, meaning he's still irrigating. So now I know, well, I've gone too long, right? Because both my sensors are now wet after, maybe 14 hours. We're going to guess, but we're going to find out here in a second. So I'm irrigating too long here because I keep watering and my sensors are already wet. What am I doing? So then when you come to slide 14, we dialed it in. We figured out, 14 hours is just right. 12's not enough. 16's too much. It's 2-hour difference. Yeah, that's it. But think about the PG&E. Think about the water saving just for the 2 hours. Yeah, they want your legs and arms. yeah, and your firstborn. So So if you can save even just 2 hours multiple times across the season, think about what that's doing for you, right? And it's a simple thing just to figure out. ਜੀ ਰਾਜਕਰਨ ਜੀ, ਆਪਾਂ go through ਹੋ ਜੀ। ਅਸੀਂ ਇਹ ਜਿਹੜੀ ਸਲਾਈਡਸ ਹੈ ਆਪਣੀਆਂ ਸਾਰਿਆਂ ਤੋਂ ਮਹੱਤਵਪੂਰਨ ਸੀ, ਤੇ ਆਪਾਂ ਥੋੜਾ ਜਿਹਾ ਲੇਟ ਹੋ ਗਏ ਨਾ, ਤੇ ਪਰ ਆਪਾਂ ਚਰਚਾ ਕਰ ਲੈਂਦੇ ਜੀ। ਦੇਖੋ ਜਿਹੜੀ ਸਲਾਈਡ ਨੰਬਰ ਆਪਾਂ ਹੁਣ ਤੁਸੀਂ ਪਿਕਚਰਸ ਦੇਖ ਰਹੇ ਆ, ਇਹਦੇ ਵਿੱਚ ਦਿਖਾ ਰਹੇ ਆ ਵੀ ਗਰੋਰ 2 ਦਿਨਾਂ ਬਾਅਦ ਪਾਣੀ ਲਾ ਰਿਹਾ, ਸੈਂਸਰ 30 ਤੋਂ ਰਿਐਕਟ ਕਰਦਾ ਹੈ, ਥੱਲੇ ਨੂੰ ਆ ਜਾਂਦੇ ਆ, ਫਿਰ ਵੱਧਦੇ ਜਾਂਦੇ ਆ, ਫਿਰ ਪਾਣੀ ਲਾ ਕੇ ਡਾਊਨ ਆ ਜਾਂਦੇ ਆ। ਉੱਤੇ ਜਾਣ ਦਾ ਮਤਲਬ ਵੀ ਕਿੰਨਾ ਸੁੱਕ ਰਹੇ ਆ, ਉੱਪਰ ਡਰਾਈ ਆ ਜੀ, ਕਿਉਂਕਿ ਆਪਾਂ ਗੱਲਬਾਤ ਕੀਤੀ ਇਹਦੇ ਸੈਂਸਰ ਦੀ ਰੀਡਿੰਗ ਪੁੱਠੀ ਆ। 0 ਮਤਲਬ ਵੈਟ ਆ, 100 ਮਤਲਬ ਡਰਾਈ ਆ। ਜਿਹੜਾ ਉਹ ਟੈਂਸ਼ੀਓਮੀਟਰ ਆ। ਹਾਂਜੀ, ਸੋ ਇਹਦੇ ਚ ਆਪਾਂ ਦੇਖਦੇ ਆ ਜਦੋਂ ਜੂਨ ਤੋਂ ਬਾਅਦ ਦੇ ਆਪਾਂ ਡੇਟਾ ਦੇਖਦੇ ਆ, ਗਰੋਰ ਨੇ ਇਰੀਗੇਸ਼ਨ ਦਾ ਜਿਹੜਾ ਸਾਈਕਲ ਆ ਉਹ ਲੰਬਾ ਕਰਤਾ ਗੈਪ। ਉਹਦੇ ਨਾਲ ਦੇਖੋ ਹੁੰਦਾ ਕੀ ਆ, ਸਾਰੇ ਹੀ ਸੈਂਸਰ ਕਾਫੀ 3-4 ਵਾਰੀ ਉਹ
ਡਰਾਈ ਵਾਲੀ ਜ਼ੋਨ ਸੁੱਕਦੇ 'ਚ ਚਲੇ ਗਏ, ਸੋ ਉਹਦੇ ਨਾਲ ਤੁਹਾਡਾ ਕ੍ਰੌਪ ਤੇ ਇਫੈਕਟ ਪਊਗਾ। ਸੋ ਮਤਲਬ ਮਿੱਟੀ ਸੁੱਕਦੀ ਜਾਂਦੀ ਆ ਹਾਂਜੀ। ਵਾਲੇ ਰੂਟਸ ਤੇ। ਸੋ ਠੀਕ ਆ, ਉਹ ਪਾਣੀ ਲਾ ਰਿਹਾ ਫਿਰ ਵਾਪਸ ਆ ਜਾਂਦੇ ਆ, ਪਰ ਇਹ ਬੂਟਾ ਸਾਈਕਲ ਦੇ ਵਿੱਚ ਪੈ ਗਿਆ ਸੋ ਸਟ੍ਰੈਸ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ, ਇਹਦਾ ਹਾਂਜੀ। ਮਤਲਬ ਇਹ ਹੁੰਦਾ। ਸੋ ਇਹਦੇ ਵਿੱਚ ਦਿਖ ਰਿਹਾ ਪਿਕਚਰ ਤੋਂ ਹੂੰ। ਵੀ ਇਹ ਬੂਟਾ ਕਈ ਵਾਰੀ ਸਟ੍ਰੈਸ ਦੇ ਵਿੱਚ ਜਾ ਚੁੱਕਿਆ। ਹੂੰ ਸੋ ਸਲਾਈਡ 12 ਤੇ ਆਪਾਂ ਜਿਹੜਾ ਜੇਕਬ ਨੇ ਦਿਖਾਇਆ ਸੀਗਾ ਵੀ 2 ਸੈਂਸਰ ਲੱਗੇ ਹੋਏ ਆ, ਇੱਕ 12 ਇੰਚ ਤੇ ਇੱਕ ਆਈ ਥਿੰਕ ਥੋੜਾ ਜਿਹਾ ਡੂੰਘਾ। ਹੂੰ ਸੋ ਜਦੋਂ ਇਰੀਗੇਸ਼ਨ ਕੀਤੀ, ਜਿਹੜਾ ਉੱਤੇ ਵਾਲਾ ਸੈਂਸਰ ਸੀ ਉਹ ਤਾਂ ਡਾਊਨ ਹੋ ਗਿਆ, ਹੂੰ ਤੇ ਜਿਹੜਾ ਡੂੰਘਾ ਸੈਂਸਰ ਸੀ ਉਹਨੇ ਕੋਈ ਰਿਐਕਟ ਨਹੀਂ ਕੀਤਾ। ਸੋ ਮਤਲਬ ਉੱਥੇ ਪਾਣੀ ਪਹੁੰਚਿਆ ਨਹੀਂ, ਇਹਦੇ ਚੋਂ ਆਪਾਂ ਨੂੰ ਫਿੱਟ 'ਚ ਇਹ ਬਿਲਕੁਲ ਦੇਖਣ ਨੂੰ ਮਿਲਦਾ ਵੀ ਜਿਹੜਾ ਥੱਲੇ ਦਾ ਸੈਂਸਰ ਉੱਥੇ ਪਾਣੀ ਨਹੀਂ ਪਹੁੰਚਿਆ। ਡੀਪ ਪਾਣੀ ਨਹੀਂ ਹੋਇਆ। ਸੋ ਜਿਹੜਾ ਆਪਾਂ ਅਗਲੀ ਸਲਾਈਡ 'ਚ ਆਪਾਂ ਦੇਖਦੇ ਆ ਵੀ ਇਹਨੇ ਪਾਣੀ ਥੋੜਾ ਜਿਹਾ ਵੱਧ ਲਾਤਾ, ਜਿਹੜਾ ਡੂੰਘੇ ਵਾਲਾ ਸੈਂਸਰ ਆ ਉਹ ਵੀ 0 ਤੇ ਪਹੁੰਚ ਗਿਆ। ਸੋ ਇਹ 'ਚ ਹੁੰਦਾ ਕਿ ਆਪਾਂ ਹੁਣ ਐਕਸਟਰਾ ਪਾਣੀ ਲਾ ਕੇ ਪਾਣੀ ਵੇਸਟ ਕਰ ਰਹੇ ਹਾਂ, ਜਿਹਦਾ ਆਪਾਂ ਨੂੰ ਕੋਈ ਫਾਇਦਾ ਕੋਈ ਨਹੀਂ ਹੈ। ਫਾਇਦਾ ਨਹੀਂ। ਸੋ ਜਿਹੜੀ ਲਾਸਟ ਸਲਾਈਡ ਆ 14 ਨੇ ਉੱਤੇ ਦਿਖਾਇਆ ਵੀ ਜਿਹੜੇ 14 ਘੰਟੇ ਮੋਟਰ ਚੱਲ ਕੇ ਇੱਕ ਸੈਂਸਰ ਜਿਹੜਾ ਉਤਲਾ ਉਹ ਤਾਂ ਬਿਲਕੁਲ ਡਾਊਨ ਚਲਾ ਗਿਆ, ਪਰ ਜਿਹੜਾ ਥੱਲੇ ਡੂੰਘੇ ਵਾਲਾ ਸੈਂਸਰ ਆ ਉਹ ਵੀ ਡਾਊਨ ਗਿਆ, ਪਰ ਇੰਨਾ ਥੋੜ੍ਹਾ ਜ਼ਿਆਦਾ ਗਿਆ। ਨਹੀਂ। ਸੋ ਇਹਦਾ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਵੀ ਉੱਤੋਂ ਪਾਣੀ ਥੱਲੇ ਤੱਕ ਜਾ ਰਿਹਾ, ਪਰ ਇੰਨਾ ਜ਼ਿਆਦਾ ਵੀ ਨਹੀਂ ਆਪਾਂ ਪਾ ਰਹੇ ਕਿ ਤਾਂ ਕਿ ਪਾਣੀ ਵੇਸਟ ਕਰ ਸਕੀਏ। ਵੀ ਆਪਾਂ ਬਾਅਦ ਚ ਰੂਟ ਬਣਾਣਾ ਸਾੜੀ ਜਾਈਏ ਹਾਂਜੀ। ਪਾਣੀ ਦੇ ਨਾਲ ਜੀ। ਸੋ ਨੈਕਸਟ ਸਲਾਈਡ ਦੇ ਵਿੱਚ ਜਿੱਦਾਂ ਆਪਾਂ ਗੱਲਬਾਤ ਕੀਤੀ ਸੀਗੀ, ਜਾਂ ਆਪਾਂ ਜੇਕਬ ਨੂੰ ਪੁੱਛਦੇ ਆ ਵੀ ਕਿਹੜੇ ਫਿਗਰਸ ਆ ਜਿਹੜੇ ਆਪਾਂ ਕਾਮਨਲੀ ਯੂਜ਼ ਕਰਦੇ ਆ। ਸੋ ਜਿਹੜਾ ਆਪਾਂ ਆਈਡੀਅਲ ਹੈਗੇ ਜਿਹੜੀ ਤੁਹਾਡੀ ਮਿੱਟੀ ਸੈਂਡੀ ਸੋਇਲ ਆ, ਉਹਦੇ ਵਿੱਚ ਟਰਾਈ ਕਰੋ ਜਿਹੜਾ ਪਹਿਲਾ ਸੈਂਸਰ ਉਹ 10 ਤੋਂ 45, 2 ਫੁੱਟ ਵਾਲਾ ਸੈਂਸਰ 15 ਤੋਂ 50, 3 ਫੁੱਟ ਵਾਲਾ ਸੈਂਸਰ 20 ਤੋਂ 60 ਦੀ ਰੇਂਜ ਦੇ ਵਿੱਚ ਰਵੇ। ਠੀਕ ਆ। ਲੋਮ ਸੈਂਡ ਦੇ ਵਿੱਚ ਸੇਮ 10 ਤੋਂ 50, 1 ਫੁੱਟ ਵਾਲਾ, 1 ਫੁੱਟ ਵਾਲਾ, 2 ਫੁੱਟ ਵਾਲਾ 15 ਤੋਂ 55, 3 ਫੁੱਟ ਵਾਲਾ 20 ਤੋਂ 60। ਉਹ ਸੇਮ ਹੀ ਆ। ਜਿਹੜੀ ਕਲੇ ਆ ਤੀਜੇ ਨੰਬਰ ਤੇ 1 ਫੁੱਟ ਵਾਲਾ 10 ਤੋਂ 50, 2 ਫੁੱਟ ਵਾਲਾ 20 ਤੋਂ 60, 3 ਫੁੱਟ ਵਾਲਾ 25 ਤੋਂ 70 ਦੇ ਵਿੱਚ। ਬਟ ਸਰੋਤਿਆਂ ਨੂੰ ਮੈਂ ਇੱਥੇ ਇਹ ਦੱਸ ਦੇਣਾ ਚਾਹੁੰਦਾ ਵੀ ਇਹ ਜਿਹੜੀ ਵੈਲਿਊਜ਼ ਜੇਕਰ ਮਿਲਦੀਆਂ ਇੱਕ ਜੈਨਰਿਕ ਵੈਲਿਊਜ਼ ਆ, ਇਹ ਕੋਈ ਇੱਕ ਰეკਮੈਂਡੇਸ਼ਨਸ ਆ, ਇੱਥੋਂ ਤੁਸੀਂ ਸ਼ੁਰੂ ਕਰ ਸਕਦੇ ਆ, ਬਟ ਜਿਹੜਾ ਤੁਹਾਡਾ ਖੇਤ ਕਿੱਦਾਂ ਬਿਹੇਵ ਕਰਦਾ ਕਸਟਮਾਈਜ਼ ਉਹ ਕਰਨਾ ਪੈਣਾ, ਉਹ ਤੁਹਾਨੂੰ ਆਪਦੇ ਹਿਸਾਬ ਨਾਲ ਰੇਂਜ ਸੈੱਟ ਕਰਨੀ ਪੈਣੀ ਆ। ਦਿਸ ਇਜ਼ ਅ ਸਟਾਰਟਿੰਗ ਪੁਆਇੰਟ। ਸੋ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਜਿਹੜਾ ਉਹ ਆਪਾਂ ਦੱਸੀਆਂ ਤੁਸੀਂ, ਸੋ ਸਾਰਾ ਕੁਛ ਆ। ਸੋ ਜੇਕਬ ਦੇ ਨਾਲ ਤੁਸੀਂ ਗੱਲ ਕਰ ਸਕਦੇ ਆ, ਬਾਕੀ ਦਇਆਦੀਪਕ ਸਿੰਘ ਦੇ ਨਾਲ ਗੱਲ ਕਰ ਸਕਦੇ ਆ ਤੁਸੀਂ ਵੀ ਜੇ ਇਹਨਾਂ ਸੈਂਸਰਸ ਦੇ ਬਾਰੇ ਤੁਸੀਂ ਹੋਰ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰਨੀ ਆ। ਸੋ ਜੇਕਬ, thank you for being on the show today. Thank you for providing us this valuable information. Hopefully our growers, our farmers learn from it, and they are able to utilize these meters and these sensors and have their farms perform better. Absolutely, that's the And goal. a very important question, how to get a hold of Jacob and myself. So ਆਪਾਂ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਆ, ਜੇ ਤੁਸੀਂ ਜੇਕਬ ਤੋਂ ਕੋਈ ਵੀ ਸਵਾਲ ਆ ਜਾਏ ਸੈਂਸਰਸ ਦੇ ਬਾਰੇ, ਹੋਰ ਸਾਨੂੰ ਦੋਵਾਂ ਨੂੰ ਕਿੱਦਾਂ ਰਾਬਤਾ ਕਾਇਮ ਕਰਨਾ। ਜੇਕਬ, I'm going to have you drop your phone number. Yeah, sure. For all the ladies, no, I'm just kidding. 559-362-7166. You can call me, reach me. As Deep knows, I take great pride in actually answering my phone. So, Yes. Thank you. Thank you. ਸੇਮ ਜੇ ਕਿਸੇ ਸਰੋਤੇ ਨੇ ਮੇਰੇ ਨਾਲ ਇਸ ਵਿਸ਼ੇ ਤੇ ਹੋਰ ਗੱਲਬਾਤ ਕਰਨੀ ਹੋਵੇ ਜਾਂ ਜ਼ਿਆਦਾ ਡੇਟਾ ਲੈਣਾ ਜਾਂ ਜਾਣਕਾਰੀ ਲੈਣੀ ਚਾਹੁੰਦੇ ਆ, 5594443399 ਤੇ ਮੈਨੂੰ ਕਾਲ ਕਰ ਸਕਦੇ ਆ। ਸੋ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦਾ ਪ੍ਰੋਗਰਾਮ ਆਪਣਾ ਇੱਥੇ ਹੀ ਸਮਾਪਤ ਆ। ਮਿਲਾਂਗੇ ਅਗਲੀ ਵਾਰੀ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਐਵਰੀਵਨ।